ਇੱਕ ਕੁਲਾਂ ਦੇ ਖਤਮ ਤੇ ਜਾ ਕਹੀਏ ਵੇ ਆਪਣੇ ਕਦਰਾਂ ਨੂੰ ਫੋਨ ਕਰਕੇ ਆਇਓ ਫੁੱਲ ਮਾਹੌਲ ਆਇਓ। ਉਸਤਾਦ ਜੀ ਦੇ ਫਿਰ ਪੈਸੇ ਕੱਢੇ ਨਾ ਯਾਰ। ਤੇ ਉਹ ਵੀ ਦੱਸ ਦੇ ਜਿਹੜਾ ਤੂੰ ਕਿਹਾ ਸੀ ਫਰਾਕ ਪਾ ਕੇ ਬੈਂਕ 'ਚ ਜਾ ਕੇ ਟੂਪਾਂ ਨਾਲ ਗਾਣਾ ਕਰਨਾ। ਉਸਤਾਦ ਜੀ ਤੁਸੀਂ ਨਾ ਧਨੀਏ ਨਾਲ ਗੱਦਾ ਝਾੜ ਕੇ ਫੇਰ ਪਿਆ ਕਰੋ। ਆਹੋ अस्सलाम वालेकुम प्रोग्राम की टाइम में खुश आमदी। लो ओए होए ਹਾਏ ਬਦ ਪਰਹੇਜ਼ੀ ਨਾ ਕਰਿਓ ਜ਼ਿੰਦਗੀ 'ਚ ਕਦੀ। ਜ਼ਿੰਦਗੀ ਦੇ ਵਿੱਚ ਬਦ ਪਰਹੇਜ਼ੀ ਨਹੀਂ ਕਰਨੀ ਨਾਜ਼ਰੀਨ, ਮੈਂ ਤੁਹਾਨੂੰ ਦੱਸ ਦਿੱਤਾ ਜੇ। ਆਪਣੀ ਖਾਣ ਪੀਣ ਦਾ ਖਿਆਲ ਰੱਖੋ। ਆਏ ਦਿਨ ਨੂੰ ਤੁਸੀਂ ਇਹ ਗੱਲ ਕਹਿ ਕੇ ਤੇ ਕਰ ਰਹੇ ਹੁੰਦੇ ਹੋ ਬਦ ਪਰਹੇਜ਼ੀ ਉਸਤਾਦ ਜੀ। ਉਸਤਾਦ ਜੀ ਨਾਲੇ ਸਿਰਫ ਬਦ ਪਰਹੇਜ਼ੀ ਨਹੀਂ, ਕੋਈ ਵੀ ਬਦ ਆ ਉਹ ਨਾ ਕਰੋ, ਸਮਝਿਓ ਨਾ। ਪਰਹੇਜ਼ੀ ਵੀ ਨਾ ਕਰੋ। ਉਸਤਾਦ ਜੀ ਤੁਸੀਂ ਇਹ ਕੀ ਕਰਾ ਲਿਆ ਮੈਨੂੰ ਦੱਸੋ ਯਾਰ ਹੋਣਾ ਹੀ ਸੀਗਾ ਯਾਰ, ਤਬੀਅਤ ਖਰਾਬ ਕਰਾ ਲਈ ਦੱਸ। ਭਾਜੀ ਸੱਚੀ ਗੱਲ ਇਹ ਆ, ਅੱਗੇ ਯਾਦ ਹੈ ਇੱਕ ਵਾਰੀ ਆਪਾਂ ਇੱਕ ਚੋਕ ਵਾਲਾ ਸ਼ੋਅ ਕੀਤਾ ਸੀ ਫੈਸਲ ਰਾਮੇ ਦੇ ਘਰ ਦੇ ਬਾਹਰ। ਹਾਂਜੀ ਹਾਂਜੀ ਠੀਕ ਹੈ, ਉਹ ਵੀ ਜੈਨੂਇਨ ਸੀ ਚੁੱਕ ਮੇਰੀ, ਫੇਕ ਨਹੀਂ ਸੀ। ਹੁਣ ਤਬੀਅਤ ਖਰਾਬ ਆ, ਇਹ ਵੀ ਫੇਕ ਨਹੀਂ। ਨਹੀਂ ਹੋਇਆ ਕੁਛ ਇਸ ਤਰ੍ਹਾਂ, ਇੱਕ ਵਕਤ ਦਾ ਵਾਕਿਆ ਵਾ। ਅੱਛਾ ਜੀ। ਇੱਕ ਟਾਈਮ ਦੀ ਗੱਲ ਆ ਕਿ ਰਾਤੀ, ਅੱਧੀ ਰਾਤੀ ਕੇ ਰਾਤੀ ਨਹੀਂ ਅੱਧੀ ਰਾਤੀ ਤੋਂ 100 ਗ੍ਰਾਮ ਬਾਅਦ, 1:30 ਵਜੇ ਇਸ਼ਾ ਤੇ ਹਾਂ ਨਹੀਂ ਇਸ ਤੋਂ ਵੀ ਥੋੜਾ ਅੱਧਾ ਕਿਲੋ ਹੋਰ ਪਾ ਲਾ ਵਿੱਚ, ਅੱਧਾ ਕਿਲੋ 10 ਸਾਢੇ 3-4 ਵਜੇ 4 ਵਜੇ। ਓਕੇ। ਸੋਫੇ ਤੇ ਮੈਂ ਲੰਮੇ ਪਿਆ, ਓਏ ਹੋਏ ਕੰਬਲ ਮੈਂ ਉੱਤੇ ਲਿਆ ਤੇ ਮੱਛਰ ਇੱਕ ਮੇਰੇ ਕੰਨ ਦੇ ਵਿੱਚ ਚੁਗਲੀਆਂ ਕਰੇ। ਓਏ ਹੋਏ। ਅੱਛਾ ਠੀਕ ਹੈ ਜੀ। ਉਹ ਐਸੇ ਕਿਸ ਟਾਈਮ ਮੱਛਰ, ਇੱਕ ਮੱਖੀ ਕਿਸ ਟਾਈਮ ਨਾਜ਼ਰੀਨ ਤੁਸੀਂ ਗੌਰ ਕਰਨਾ, ਇੱਕ ਮੱਖੀ ਐਸੀ ਤੁਹਾਨੂੰ ਜੁੜਦੀ ਹੈ ਕਿ ਉਹਨੂੰ ਉਹ ਤੁਸੀਂ ਜਿੰਨਾ ਮਰਜ਼ੀ ਕਰੀਓ ਉਹਨੇ ਉੱਥੇ ਬਹਿਣਾ ਆ ਕੇ। ਆਹੋ ਇੰਜ ਮੱਛਰ ਮਿੰਟ ਕੁ ਬਾਅਦ। ਮੈਂ ਉੱਠ ਕੇ ਪੱਖਾ ਚਲਾਤਾ, ਮੈਂ ਕਿਹਾ ਉੱਤੇ ਕੰਬਲ ਲੈ ਲੈਣੇ। ਓਏ ਹੋਏ। ਇੱਕ ਮੱਛਰ ਦਾ ਕੰਮ, ਇੱਕ ਮੱਛਰ ਰਾਤੀ ਚਲਾਇਆ ਪੱਕਾ ਉਸਤਾਦ ਜੀ? ਸੁਬਹ 4 ਵਜੇ ਓਏ ਪੱਖਾ ਚਲਾ ਕੇ ਪੈਟ ਮੈਂ ਸੌਂ ਗਿਆ। ਜਦੋਂ ਮੈਂ ਉੱਠਿਆ ਵਾਂ, ਉੱਠਿਆ ਹੀ ਨਹੀਂ। ਦਸੰਬਰ ਦਾ ਮੰਥ ਜਾ ਰਿਹਾ ਵਾ, ਦੁਨੀਆ ਸਰਦੀ ਦੀ ਲਪੇਟ ਚ, ਤੁਸੀਂ ਪੱਖੇ ਚਲਾ ਚਲਾ ਕੇ ਪੈ ਰਹੇ ਹੋ। ਨਹੀਂ ਤੇ ਤੁਸੀਂ ਇਸ ਬਿਮਾਰੀਆਂ ਐਸੇ ਤੋਂ ਫੈਲਦੀਆਂ, ਤੁਸੀਂ ਰਾਤ ਇੱਕ ਸਿਰਫ ਪੱਖੇ ਦੀ ਵਜ੍ਹਾ ਤੋਂ ਸਾਰਾ ਮੱਛਰ ਚਲਾਤਾ। ਓਏ ਇੱਕ ਮੱਛਰ ਦੀ ਵਜ੍ਹਾ ਤੋਂ ਪੱਕਾ ਚਲਾਤਾ ਜੀ। ਇੱਕ ਮੱਛਰ ਦਾ ਕਰਕੇ ਤੁਸੀਂ ਤੋਂ ਨਿੱਕਾ ਜਿਹਾ ਸੋਫਾ ਵਾ ਦਫ਼ਤਰ ਚ ਇੰਜ ਪਏ ਹੁੰਦੇ ਜਿਵੇਂ ਘਰੋਂ ਭੱਜੇ ਆ, ਬੋਸ ਮਾੜੇ ਜੇ ਵੀ ਨਹੀਂ ਲੱਗਦੇ ਸੁੱਤੇ ਪਏ। ਉਸਤਾਦ ਜੀ ਕੋਈ ਆਪਣਾ ਖਿਆਲ ਕਰ ਲੋ। ਬੈਡਰੂਮ ਨਾਲ ਦੇ ਕਮਰੇ ਚ ਲੱਗਾ, ਉੱਤੇ ਕਦੀ ਨਹੀਂ ਆਪ ਪਏ। ਹੈਲੋ ਤਬੀਅਤ ਖਰਾਬ ਆ ਉਸਤਾਦ ਦੀ। ਉਸਤਾਦ ਜੀ ਹਿੱਲਰ ਲੈ ਰਿਹਾ ਵਾਂ। ਨਾਲੇ ਉਸਤਾਦ ਜੀ ਮੇਰੀ ਸੁਣੋ ਗੱਲ, ਇਹ ਨਸਤਰੀਨ ਹਿੱਲਰ ਲੈ ਰਹੇ ਹੋ ਤੁਸੀਂ। ਨਾਲੇ ਕੰਬਲਾਂ ਦੇ ਪੈਸੇ ਲਾਉਣ ਨਾਲ ਕੋਈ ਫਰਕ ਨਹੀਂ ਪੈਣਾ। ਆਪਣੀ ਸਿਹਤ ਤੇ ਲਾਓ, ਹਲਕੇ ਜਿਹੇ ਵਾਲ ਕਟਾਓ, ਥੋੜਾ ਰੰਗ ਨੂੰ ਸਾਫ਼ ਕਰੋ। ਸ਼ੌਕਾ ਬੋਰੇ ਵਾਲਾ ਪੂਰਾ ਬਣੇ ਪਏ ਤੁਸੀਂ ਇਸ ਟਾਈਮ, ਯਕੀਨ ਮੰਨੋ। ਨਹੀਂ ਤਬੀਅਤ ਇਦਾਂ ਦੇ ਵਿਚਾਰਾ ਸਾਡੇ ਕਰਮਾਂ ਚ ਤਬੀਅਤ ਹੀ ਬਹੁਤ ਖਰਾਬ ਹੋ ਗਈ ਉਸਤਾਦ ਜੀ ਦੀ। ਨਵੇਂ ਕੰਬਲ ਚ ਧੂਆਂ ਕੱਢਣ ਲੱਪੇ ਦੇ ਤੇ ਸਹੀ। ਟੈਂਪਰੇਚਰ ਹੈ ਨਾ। ਓਏ ਹੋਏ ਬੁਖਾਰ ਦਾ ਆਲਮ ਇਹ ਹੋਇਆ ਪਿਆ ਵਾ ਕਿ ਮੈਂ 2 ਮਿੰਟ ਇੱਥੇ ਸਾਹ ਲਵਾਂ ਨਾ ਤੇ ਉਸ ਤੋਂ ਬਾਅਦ ਉਹ ਭਾਫ ਬਣ ਕੇ ਉੱਡ ਨਿਕਲਦਾ ਹੈ, ਜਿੱਦਾਂ ਪ੍ਰੈਸ਼ਰ ਕੁੱਕਰ ਦੇ ਧੂਆਂ ਬਾਹਰ। ਯਾਰ ਕਹਿੰਦੇ ਨੇ ਯਾਰ, ਮੇਰੀ ਅੱਜ ਦੀ ਤੁਹਾਨੂੰ ਆਖਰੀ ਨਸੀਹਤ ਇਹ ਆ, ਚਲੋ ਯਾਰ ਚਲੋ ਨਵੇੜੋ ਯਾਰ, ਕਿ ਉਸਤਾਦ ਜੀ ਬਦ ਪਰਹੇਜ਼ੀ ਨਾ ਕਰਿਓ, ਨਹੀਂ ਤਾਂ ਰੁੱਲ ਜਾਓਗੇ। ਬਦ ਪਰਹੇਜ਼ੀ ਨਹੀਂ ਕਰਨੀ। ਠੰਡੇ ਤੋਂ ਗਰਮ, ਗਰਮ ਤੋਂ ਠੰਡਾ, ਠੰਡੇ ਤੋਂ ਗਰਮ, ਗਰਮ ਤੋਂ ਠੰਡਾ ਨਹੀਂ ਖਾਣਾ। ਰੋਟੀ ਖਾਣ ਤੋਂ ਪਹਿਲੇ ਪਾਣੀ ਪੀ ਕੇ ਰੋਟੀ ਛੱਡ ਦੇਣੀ ਹੈ। ਰੋਟੀ ਖਾਣੀ ਆ, ਪਾਣੀ ਪਹਿਲੇ ਪੀਣਾ ਵਾ, ਦਰਮਿਆਨ ਚ ਪੀਣਾ, ਐਂਡ ਤੇ ਪਾਣੀ ਨਹੀਂ ਪੀਣਾ। ਨਹੀਂ ਪੀਣਾ। ਠੀਕ ਆ, ਠੀਕ ਹੋ ਗਿਆ ਭੈਣ? ਨਹੀਂ। ਦਵਾਈ ਖਾ ਕੇ ਵੀ ਪਾਣੀ ਅੱਧੇ ਘੰਟੇ ਬਾਅਦ ਪੀਣਾ ਵਾ। ਦਵਾਈ ਸੁੱਕੀ ਬੱਜੀ ਹਾਂ, ਰੋਟੀ ਤੋਂ 2-3 ਗੋਲੀਆਂ ਤੁਸੀਂ ਖਾਣੇ ਨਾ, ਉੱਤੋਂ ਤੁਸੀਂ ਫੌਰਨ ਪਾਣੀ ਪੀਣ ਲੈਣੇ, ਕੰਮ ਖਰਾਬ ਕਰਦੀ ਦਵਾਈ। ਗੋਲੀਆਂ ਨੂੰ ਗੋਤੇ ਆ ਪਹਿਲੇ ਦਵਾਈ, ਪਹਿਲੇ ਪਾਣੀ ਪੀ ਕੇ ਬਾਅਦ ਚ ਦਵਾਈ ਖਾਣੀ ਹੈ। ਅੱਛਾ, ਫਿਰ ਉੱਤੋਂ ਸਿਗਰਟ ਪੀ ਲੈਣਾ ਨਹੀਂ, ਤੇ ਫਿਰ ਦਵਾਈ ਖਾ ਕੇ ਅੱਧੇ ਘੰਟੇ ਬਾਅਦ ਪਾਣੀ ਪੀਣਾ। ਤੇ ਉਸਤਾਦ ਸਾਨੂੰ ਤੁਸੀਂ ਨਸੀਹਤਾਂ ਕਰਦੇ, ਤੁਸੀਂ ਆਪ ਹੀ ਥੋੜਾ ਜਿਹਾ ਅਮਲ ਦਰਾਮਦ ਕਰਿਆ। ਹੁਣ ਸਮਝ ਆ ਗਈ ਹੈ, ਮੈਂ ਤੇ ਪਾ ਲਿਆ ਆਪਣਾ, ਮੈਂ ਤੇ ਉਹਦੀ ਸਜ਼ਾ ਕੱਟ ਰਿਹਾ।
ਅੱਛਾ ਤੁਹਾਨੂੰ ਵੈਸੇ ਹਰ ਦੂਜੇ ਦਿਨ ਸਮਝ ਆਉਂਦੀ ਹੈ ਨਾ? ਸਮਝ ਆਉਂਦੀ ਰਹਿਣੀ ਚਾਹੀਦੀ ਹੈ, ਦੂਜੇ ਤੀਜੇ ਦਿਨ। ਫਰੀਦ ਭਾਈ ਪੱਥਰ ਨਾ ਠੋਕਰਾਂ ਖਾ ਖਾ ਕੇ ਗੋਲ ਹੁੰਦਾ ਵਾ। ਓਏ ਚੌਰਸ ਹੋ ਗਿਆ। ਇਹ ਕਿਹੜਾ ਪੱਥਰ ਆ? ਇਹ ਟੋਕਰਾਂ ਨਾਲ ਅਜੀਬ ਜਿਹਾ ਹੋ ਗਿਆ। ਕਿਸਵੇਂ ਉਸਤਾਦ ਮੇਰਾ ਪੱਥਰ ਉਹ ਪੱਥਰ ਆ, ਅੱਲਾ ਵਾਹਿਗੁਰੂ, ਜਿਹੜਾ ਬਾਅਦ ਚ ਰੱਖ ਨਹੀਂ ਦਿੰਦੇ ਯਾਰ, ਇਹਨੂੰ ਸਾਈਡ ਤੇ ਰੱਖੋ ਬਸ, ਉਹ ਪੱਥਰ ਆ। ਇਹਦੀਆਂ ਠੋਕਰਾਂ ਲੱਗੇ ਪੱਥਰ ਲੱਭਣ ਨਹੀਂ ਰਿਹਾ ਕਿੱਥੇ ਯਾਰ ਕਸਮੇ ਜਿਹੜਾ ਕਾਮੇਡੀ ਕੰਮ ਆ ਨਾ ਉਸਤਾਦ ਜੀ, ਮਸਲ ਦਾ ਕੰਮ ਆ। ਤੁਹਾਡੇ ਏਡੇ ਡੌਲੇ ਹੋਣੇ ਚਾਹੀਦੇ, 6 ਪੈਕ। ਤੁਹਾਨੂੰ ਪਤਾ ਨਹੀਂ ਕਿੰਨਾ ਜ਼ੋਰ ਲੱਗਦਾ ਇਹ ਚ, ਦਿਮਾਗ ਦਾ ਨਹੀਂ ਜ਼ੋਰ ਲੱਗਦਾ। ਮੈਂ ਮੁੱਕੇ ਮਾਰ ਸੌਣ ਆ ਵੇਖਿਆ ਤਾਜੀ ਐਕਟਿਵ ਆ ਨਹੀਂ ਗੱਲ, ਐਡਾ ਡੌਲਾ ਹੁੰਦਾ ਕਾਮੇਡੀਅਨ, ਵੱਡੇ ਕਾਮੇਡੀਅਨ ਦਾ। ਕਾਮੇਡੀਅਨ ਨਾ ਵੀ ਦੇ ਦੇ। ਬ੍ਰੌਕ ਲੈਸਨਰ ਵੀ ਕਾਮੇਡੀਅਨ ਆਹੋ ਵੀ ਦੱਸ, ਮੈਂ ਵੀਵਰਸ ਨੂੰ ਚੁੱਕ ਕੇ ਇੰਨੇ ਕਰਨਾ। ਯਾਰ ਕਾਮੇਡੀ ਹਮੇਸ਼ਾ ਤੁਸੀਂ ਜਦੋਂ ਕਹਿੰਦੇ ਨਾ ਵੀ ਕਾਮੇਡੀ, ਇਹ ਦਿਮਾਗ ਦਾ ਜ਼ੋਰ ਲੱਗਦਾ, ਜਿਸਮ ਦਾ ਜ਼ੋਰ ਲੱਗਦਾ। ਓਏ ਮਾਫੀ ਦੇ ਦੇ, ਉਹਨਾਂ ਨੇ ਕਿਤੇ ਡੈਂਟ ਪੈਡਿੰਗਾਂ ਲਾ ਕੇ ਇੰਟਰੋ ਦੇਣਾ ਹੁੰਦਾ, ਲਓ ਨਾਜ਼ਰੀਨ ਮੈਂ ਆ ਗਿਆ। ਮੈਂ ਰਾਤੀ ਤੁਸੀਂ ਮੱਛਰ ਸਲੋ ਕਰਕੇ ਚਲਾ ਲੈਂਦੇ ਆਪਣਾ ਪੱਖਾ ਸਲੋ ਕਰਨਾ ਸੀ। ਓਏ ਮੱਛਰ ਨਹੀਂ, ਮੱਛਰ ਸੀ ਇੱਕ ਮੱਛਰ ਮੇਰੇ ਸਿਰ ਸੀ, ਬਾਕੀ ਤੇਰਾ ਦੋ ਇੱਧਰ ਉੱਧਰ ਸੀ ਯਾਰ। ਅੱਛਾ ਜੀ, ਪੱਖਾ ਜੋ ਪੀ ਕਰ ਰਿਹਾ ਤੇ ਉਸਤਾਦ ਉਹਨਾਂ ਨੇ ਮੱਛਰ ਦਾ ਬਟਨ ਸੁੱਟਤਾ ਯਾਰ। ਇਸੇ ਤੋਂ ਮੈਂ ਕਹਿਣ ਡਿਆ ਵਾ, ਇਹਨਾਂ ਨੂੰ ਚਾਹੀਦਾ ਨਾਲੇ ਇਹਨਾਂ ਦੇ ਮੱਛਰ ਦਾ ਕੈਪੈਸਿਟਰ ਪੈਣ ਵਾਲਾ ਆਪਣਾ ਪੱਖੇ ਦਾ ਲਸਟਰ ਲਾਇਆ ਕਰੋ। ਨਾਲੇ ਨਾ ਉਸਤਾਦ ਜੀ ਗੱਲ ਪਤਾ ਕੀ ਹੈ, ਤੁਹਾਡੇ ਨਾਲੇ ਸ਼ੁਰੂ ਤੋਂ ਰੌਲਾ ਵਾ, ਜਿਹੜਾ ਬੰਦਾ ਆਪਣੇ ਜਿਸਮ ਤੇ ਤਰੱਦਦ ਨਹੀਂ ਨਾ ਕਰਦਾ, ਉਹ ਆਪਣੀ ਤਾਕਤ ਹੈ, ਐਬਿਲਿਟੀ ਹੈ, ਲਿੰਗਜ਼ੋਟਾ ਨਾਲ ਨਹੀਂ ਕਰਦਾ ਤੇ ਉਹ ਬੰਦਾ ਰਹਿ ਜਾਂਦਾ। ਵਾਹ ਵਾਹ भाईजान, मसला ये बना है। ਇਹ ਉਹ ਮੱਛਰਾਂ ਦਾ ਸਾਰਾ ਨਿਜ਼ਾਮ ਹੀ ਤਾਜੀ ਦੀ ਤਬੀਅਤ ਨਹੀਂ ਖਰਾਬ, ਇਹਨਾਂ ਨੇ ਨਾ ਸਿਰਫ 1 ਘੰਟਾ ਸੁੱਤੇ ਆ ਉਸਤਾਦ ਜੀ। ਮਸਲਾ ਮੈਨੂੰ ਬੜਿਆ ਸੀ ਇੱਕ। ਕਿਹੜਾ ਉਸਤਾਦ? ਮੈਨੂੰ ਪਤਾ ਇਹਦਾ ਹੱਲ ਤੇਰੇ ਕੋਈ ਐਂਡ। ਸਹੀ ਗੱਲ। ਸਾਜੀ ਗੱਲ ਇਹ ਹੈ, ਜਿਹੜਾ ਪਦੈਸ਼ੀ ਜੈਨੂਇਨ ਅਸਲ ਨਸਲੀ ਆਰਟਿਸਟ ਹੁੰਦਾ ਨਾ, ਉਹ ਮੇਰੇ ਵਰਗਾ ਹੀ ਹੁੰਦਾ ਵਾ। ਕਿਉਂ ਜੀ ਬਾਜੀ? ਯਾਰ ਨਾ ਦਲੀਪ ਕੁਮਾਰ ਸਾਹਿਬ ਨੂੰ ਏਦਾਂ ਸੀ ਸੁੱਤਿਆਂ ਪਿਆ ਵੇਖਿਆ, ਨਾ ਸ਼ਾਹਰੁਖ ਖਾਨ ਸਾਹਿਬ, ਨਾ ਕਿਤੇ ਮਿਸਟਰ ਕਿੰਨਾ ਨਾਲ ਕਿੱਥੇ ਮੈਂ, ਕਿੱਥੇ ਦਲੀਪਾ। ਦਲੀਪਾ ਇਹ ਨਹੀਂ ਗੱਲ ਹੈਗੀ ਯਾਰ ਨਾਗਾ, ਮੇਰੇ ਮੂੰਹ ਫਿਰ ਸੱਚ ਨਾ ਕਢਾਈ। ਨਹੀਂ 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 ਉਸਤਾਦ ਜੀ ਦਾ ਕੰਪੈਰੀਜ਼ਨ ਕਰਨਾ ਨਾ ਤੇ ਡੈਨਿਸ ਲਿਲੀ ਨਾਲ ਕਰ। ਕਿਹਦੇ ਨਾਲ? ਡੈਨਿਸ ਲਿਲੀ ਵੱਡੇ ਜਿਹੜੇ ਫਨਕਾਰ ਹੋਏ ਆ। ਡੈਨਿਸ ਲਿਲੀ ਉਹ ਕ੍ਰਿਕਟਰ ਸੀਗਾ, ਬੌਲਰ। ਮੈਨੂੰ ਪਤਾ ਵਾ ਉਸਤਾਦ ਜੀ ਦਾ ਲੈਵਲ ਵੱਡਾ, ਲੇਕਿਨ ਇਹ ਹੁੰਦਾ ਤਰੱਦਦ ਜਿਸਮ ਤੇ। ਵੇਖੋ ਮੇਰੀ ਗੱਲ ਸੁਣੋ, ਫਿਜ਼ੀਕਲੀ ਫਿਟਨੈਸ ਸਭ ਤੋਂ ਪਹਿਲੀ ਗੱਲ ਆ, ਅਸਾਬੀ ਤਾਕਤ। ਅਸਾਬੀ ਤਾਕਤ ਇਹ ਤੁਹਾਨੂੰ ਨਹੀਂ ਮਿਲਣੀ। ਹੁਣ ਉਸਤਾਦ ਹੁਣੀ ਅੰਦਰ ਬੈਠੇ, ਅੱਲਾ ਮਾਫੀ ਦੇ, ਖਰੇ ਕਿਹੜੀ ਕਿਤਾਬ ਲਿਖਣ ਦੇ, ਉੱਠਦੇ ਹੀ ਨਹੀਂ। ਐਡਾ ਪੁੜਾ ਹੁਣ ਰੈਜ਼ਕ ਦਾ ਇਹ ਪੀ ਕੇ ਹਟਿਆ ਵਾ, ਜਿਹੜਾ ਤਰੱਦਰ ਕਹਿਣ ਡਿਆ ਵਾ। ਮੇਰੇ ਸਾਹਮਣੇ ਐਡਾ ਰੈਜ਼ਕ ਦਾ ਪੁੜਾ ਪੀਤਾ ਨੇ। ਔਰ ਰੈਜ਼ਕ ਦਾ ਕਿਹੜਾ ਪੁੜਾ ਹੁੰਦਾ, ਰੈਜ਼ਕ ਦੀ ਗੋਲੀ ਹੁੰਦੀ। ਨਹੀਂ ਇਹਨੂੰ ਸਾਸ਼ੇ ਗਲਾਸ ਚ ਪਾ ਕੇ ਪੁੱਛੋ ਪੀਤਾ ਨੇ। ਆਹੋ, ਤੇ ਇਹੀ ਕਹੀ ਮੈਨੂੰ ਡਰਾਈ ਜਾਂਦਾ, ਮੈਨੂੰ ਵੋਮਟਿੰਗ ਆਉਣ ਡਈ, ਮੈਨੂੰ ਵੋਮਟਿੰਗ, ਮੇਰੇ ਕੋਲ ਮੈਨੂੰ ਡਰਾਈ ਜਾਂਦਾ। ਯਾਰ ਮਿੱਠੇ ਬੁੱਢੀਆਂ ਵਰਗੇ ਜਨਾਨੀਆਂ ਵਰਗੇ ਇੱਧਰ ਵੇਖ, ਅਸੀਂ ਬੈਠੇ, ਮੌਸਮ ਆ ਜਾ ਰਹੇ, ਗਰਮੀ ਠੰਡ ਪੈ ਰਹੀ, ਸਾਨੂੰ ਕਦੀ ਕੁਛ ਹੋਇਆ? ਉਹ ਮਾਮਾ ਮੌਸਮ ਤੇ ਵਲਾ ਕੇ ਲੰਘਦਾ ਤੇਰੇ ਕੋਲ। ਤਾਜੀ ਨੂੰ ਕੋਲ ਕਾਤੋਂ ਨਹੀਂ ਮੌਸਮ ਕੁਛ ਕਹਿੰਦਾ, ਪੁੱਲ ਦੇ ਥੱਲੇ ਸੌਂਦਾ ਨਾ, ਜਿੰਨੀ ਮਰਜ਼ੀ ਓਏ ਨਹੀਂ, ਪੁੱਲ ਥੱਲੇ ਨਹੀਂ, ਤਾਕਤਾਂ ਨੇ ਖੁਰਾਕਾਂ ਖਾਦੀਆਂ। ਨਹੀਂ ਇਹ ਤਾਕਤ ਨਹੀਂ, ਢੇਠ ਪੁਣਾ ਵਾ। ਤੂੰ ਮਰ ਚੁੱਕਿਆ ਉਹਨਾਂ ਦੇ ਕਾਗਜ਼ਾਂ ਚ, ਫਰਿਸ਼ਤਿਆਂ ਦੇ ਚ। ਅੱਲਾ ਦਾ ਬੰਦੇ, ਕਿਹਦੇ ਨਾਲ ਪਲਿਆ? ਦੁੱਧ ਮੱਖਣਾ ਨਾਲ ਪਲਿਆ ਵਾ। ਤੂੰ ਚੁੱਕ ਮੱਖਣਾ ਨਾਲ ਪਲਿਆ, ਜਿਹੜੇ ਚੁੱਕ ਕੇ ਨਹੀਂ ਲਿਆਉਂਦੇ ਹੁੰਦੇ। ਐਡਾ ਐਡਾ ਪੇੜਾ ਮੱਖਣ ਦਾ। ਸੁਬਾ ਸੁਬਾ ਨਾਨੀ ਨੇ ਨਾਲ ਲੱਸੀ ਰਿੜਕ ਕੇ ਸਾਨੂੰ ਕੁੱਟ ਪੈਂਦੀ ਸੀ ਕਿ ਆ ਜਿਹਨੇ ਨਹੀਂ ਖਾਣਾ ਉਹਨੂੰ ਮਾਰ ਪੈਣੀ। ਹਾਂ, ਜੇ ਨਹੀਂ ਖਾਣਾ। ਪਤਾ ਕੀ ਖਰਾਬ ਹੁੰਦਾ ਸੀ, ਨਾਨੀ ਕਹਿੰਦੀ ਸੀ ਇਹਨੂੰ ਮੁਕਾ, ਉਹ ਗੁੰਨੇ ਆ ਤੈਨੂੰ ਮੁਕਾ। ਗੁੰਨਿਆ ਮੱਖਣ। ਮੰਮੀ ਡੈਡੀ ਕੰਮ ਕਰਦੇ ਆ, ਮਾੜਾ ਮੋਟਾ ਕਦੀ ਖਾ ਲਿਆ ਤੇ ਬੈਠੇ ਰਹੇ। ਉਹ ਮਾੜਾ ਕਿੱਥੇ ਭਰਾਵਾ, 2 ਕਿਲੋ ਮੂੰਗਫਲੀ ਅੱਗੇ ਰੱਖਦੇ, ਸੋਹਣੀ ਵਿੱਚ ਨਾਲ ਇੱਕ ਇੱਕ ਦਾਣਾ ਦਾ ਉਹ ਪਾਉਂਦੇ ਨੇ, ਕਿਹੜਾ ਕਿ ਮਖਾਣੇ ਜੇ ਦਾ, ਰਿਓੜੀ ਮੂੰਗਫਲੀ ਇਹਨਾਂ ਮਿਕਸ ਕਰ ਉਹ ਖਾਈ ਜਾਣੀ। ਰਾਤ 2 ਕਿਲੋ ਮੂੰਗਫਲੀ ਅੱਗੇ ਰੱਖਦੇ, ਇੱਕ ਦਾਣਾ ਨਹੀਂ ਛੱਡਣਗੇ। ਯਾਰ ਨਹੀਂ ਗੱਲ ਤੂੰ ਮਾੜਾ ਜਿਹਾ ਕਹਿੰਦੇ ਆ, ਮੈਂ ਆਪ ਦੇਖਿਆ ਜਿਹੜੇ ਹੌਟ ਪੌਟ ਨਾਮ ਤੋਂ 3 ਸੂਪ ਦੇ ਪੀ ਗਏ ਆ, ਤੇ ਸਾਨੂੰ ਭੋਰਾਂ ਦੇ ਤਾਂ ਪਾਪੜ ਵੀ ਨਾਲ ਖਾਈ ਜਾਂਦੇ। ਅੰਗਰੇਜ਼ੀ ਚੀਜ਼ਾਂ ਮੂੰਗਫਲੀਆਂ ਨਾਲ ਹੀ ਬੇੜੇ ਗਰਕ ਹੁੰਦੇ ਆ। ਉੱਤੋਂ ਠੰਡ ਦਾ ਮੌਸਮ, ਮੂੰਗਫਲੀ ਖਾ ਲਈ, ਉੱਤੋਂ ਕਿਤੇ ਪਾਣੀ ਪੀ ਲਿਆ। ਹੁਣ ਪਰਸੋਂ ਭੁੱਜੇ ਚਨੇ ਖਾ ਕੇ ਉਤੋਂ ਲੱਸੀ ਪੀ ਲਈ, ਦੱਸ ਭਾਂਦੀ। ਅਗਰ ਦਾਨਿਸ਼ ਇਸ ਚੀਜ਼ ਨਾਲ ਇਹ ਮਸਲੇ ਪਾਉਂਦੇ ਨੇ, ਫਿਰ ਇਸ ਹਿਸਾਬ ਨਾਲ ਤੂੰ ਤਾਂ ਬਹੁਤ ਵੱਧ ਪਰਹੇਜ਼ੀ ਕੀਤੀ ਯਾਰ। ਤੂੰ ਤਾਂ ਕਿਤੇ ਮਿੱਟੀ ਖਾ ਕੇ ਦੁੱਧ ਪੀਂਦਾ ਰਿਹਾ। ਮੈਨੂੰ ਦੱਸ, ਕਦੀ ਬੁਖਾਰ ਚੜਿਆ ਦੇਖਿਆ, ਕਦੀ ਖੰਘ ਦਾ ਨਜ਼ਲਾ ਸੁੱਟਦਾ ਕਦੀ ਦੇਖਿਆ ਹੀ? ਤੂੰ ਇਨਸਾਨ ਨਹੀਂ, ਤੂੰ ਤਰਾਸ਼ਿਆ ਹੋਇਆ ਵਾ।
ਤੂੰ ਕਿਤੇ ਕੋਈ ਬਣਾਇਆ ਹੋਇਆ ਕੂਜ਼ਾ ਕਰਦਾ। ਤੂੰ ਕਿਤੇ ਹਾਜ਼ਰ ਕੀਤਾ ਗਿਆ ਵਾ। ਓਏ ਪਾਗਲ, ਐਸੇ ਹੀ ਗੱਲਾਂ ਤੁਹਾਡੀਆਂ, ਇਹੋ ਹੀ ਮਰਾਸਪੁਣਾ। ਉਸਤਾਦ ਜੀ ਦੀ ਤਬੀਅਤ ਨਹੀਂ ਸਹੀ, ਸੀਨੀਅਰ ਹੋ ਕੇ ਉਹਨਾਂ ਨੂੰ ਸਮਝਾਓ। ਨਹੀਂ ਉਹ ਕੋਈ ਐਸੀ ਖੁਰਾਕ ਤੂੰ ਨਹੀਂ ਖਾਦੀ। ਮੈਂ ਤਾਂ ਪਰਹੇਜ਼ੀ ਕੀਤੀ ਨਹੀਂ ਉਸਤਾਦ ਜੀ। ਉਹ ਤੇਰੇ ਵਰਗੇ ਡੀਜ਼ਲ 'ਚ ਮਿੱਠਾ ਪਾ ਕੇ ਪੀ ਜਾਂਦੇ ਆ, ਤੈਨੂੰ ਕਾਹਦੀ ਟੈਨਸ਼ਨ ਲੱਗੇ ਯਾਰ? ਤੂੰ ਛੱਡ ਦੇ ਲੱਗਲਾ। ਨਾਲੇ ਤੂੰ ਮਰਨਾ ਨਹੀਂ, ਤੂੰ ਸਿਰਫ ਗਾਇਬ ਹੋਣਾ ਵਾ। ਤੂੰ ਅੰਜ ਹੋਣਾ ਹੋ ਗਿਆ ਤੇਰਾ ਜ਼ਿੰਦਗੀ ਮੌਤ ਨਾਲ ਹੈ ਨਹੀਂ ਲਿੰਕ। ਉਸਤਾਦ ਜੀ ਅੱਛਾ ਨਾ ਮੇਰੀਆਂ ਨਾ ਪਸਲੀਆਂ ਦੁੜਦੀਆਂ ਜਦੋਂ ਤੁਸੀਂ ਮੈਨੂੰ ਸੌਂਦੇ ਕਸਮ ਵਿੱਚ ਜਦੋਂ ਮੈਂ ਇੰਜ ਕਰਦਾ ਨਾ ਮੇਰੀਆਂ ਪਸਲੀਆਂ ਦੇ ਅੰਦਰ ਆਂਤੜੀਆਂ ਦੇ ਵਿੱਚ ਠੰਡ ਵੜ ਗਈ। ਉਸਤਾਦ ਜੀ ਦਾ ਬਿਹਤਰੀਨ ਹੱਲ। ਹੱਡੀਆਂ 'ਚ ਠੰਡ ਵੜ ਗਈ, ਜੋੜਾਂ 'ਚ ਜੋੜਾਂ 'ਚ। ਇਹ ਨਾਲੇ ਤੂੰ ਕਿੱਥੇ ਇਨਸਾਨਾਂ ਦੀ ਲਿਸਟ 'ਚ ਆ ਗਿਆ ਵਾ ਤੂੰ ਤੇ। ਮੇਰੇ ਮੈਂ ਤੁਹਾਨੂੰ ਦੱਸਦਾ ਉਸਤਾਦ ਜੀ, ਜਿਹੜੀ ਬੰਦੇ ਦੀ ਮਾਂ ਹੁੰਦੀ ਨਾ, ਮਾਂ, ਹਾਂਜੀ ਬਈ ਉਹਨੂੰ ਇੱਕ ਰਗ ਦਾ ਪਤਾ ਹੁੰਦਾ ਇਹਨੂੰ ਕਿਹੜੀ ਚੀਜ਼ ਮਾਫਕ ਆ, ਕਿਹੜੀ ਨਹੀਂ ਮਾਫਕ, ਇਹਨੂੰ ਕਿਹੜੀ ਚੀਜ਼ ਨੁਕਸਾਨ ਦਿੰਦੀ ਹੈ, ਕਿਹੜੇ ਮੌਸਮ 'ਚ ਇਹਨੂੰ ਕਿਹੜੀ ਚੀਜ਼ ਨਹੀਂ ਖਾਣੀ ਚਾਹੀਦੀ। ਸਭ ਤੋਂ ਵੱਡਾ ਪਰਹੇਜ਼ ਤੁਸੀਂ ਆਪਣਾ ਅਗਰ ਪੁੱਛਣਾ ਨਾ ਜ਼ਿੰਦਗੀ 'ਚ ਕਿਸੇ ਨੂੰ, ਆਪਣੀ ਮਾਂ ਨੂੰ ਪੁੱਛ ਲਓ। ਹਾਏ ਹਾਏ ਹਾਏ। ਤੁਹਾਡੀ ਮਾਂ ਤੁਹਾਨੂੰ ਦੱਸੇਗੀ ਕਿ ਤੂੰ ਆ ਨਹੀਂ ਖਾਣਾ, ਆ ਖਾਣਾ, ਆ ਨਹੀਂ ਖਾਣਾ, ਆ ਨਹੀਂ ਖਾਣਾ। ਮੈਨੂੰ ਕਿਸੇ ਨੇ ਕਹਿਤਾ ਵੀ ਹਫਤੇ ਦੇ ਵਿੱਚ 5 ਕਿਲੋ ਵਜ਼ਨ ਘਟਾਉਣਾ ਹੀ ਸ਼ਰਤੀਆ। ਮੈਂ ਕਿਹਾ ਓਕੇ। ਉਹਨੇ ਕਿਹਾ ਤੂੰ ਮੂਲੀ ਖਾਣੀ ਹੈ, ਇੱਕ ਪਤਾ ਨਹੀਂ ਇੰਜ ਕਰਕੇ ਨਾ ਛਿੱਲ ਕੇ ਤੇ ਆ ਕਰਕੇ ਏਦਾਂ ਕਰਕੇ ਤੂੰ ਮੂਲੀ ਖਾਣੀ, ਦੇਸੀ ਮੂਲੀ। ਮੈਂ ਕਿਹਾ ਠੀਕ। ਮੈਂ ਮੂਲੀਆਂ ਲੈ ਕੇ ਘਰ ਚਲਾ ਗਿਆ, ਸ਼ਾਪਰ ਤੇ ਨਾ 10-12 ਮੂਲੀਆਂ ਮੰਗਾ ਕੇ। ਤੇ ਮਾਂ ਮੇਰੀ ਕਹਿੰਦੀ ਇਹ ਕਿੱਧਰ ਚੁੱਕੀ ਹੋਣਾ? ਮੈਂ ਕਿਹਾ ਮਾਂ ਜੀ 5 ਕਿਲੋ ਵਜ਼ਨ ਇੱਕ ਹਫ਼ਤੇ 'ਚ ਮਾਈਨਸ ਕਰਨਾ। ਤੇ ਮਾਂ ਮੇਰੀ ਕਹਿੰਦੀ ਤੂੰ ਖਾਣੀ ਆ? ਮੈਂ ਕਿਹਾ ਕਹਿੰਦੀ ਇੱਕ ਮੂਲੀ ਖਾਣ ਤੋਂ ਬਾਅਦ, ਪੂਰੀ ਮੂਲੀ ਇੱਕ ਤੂੰ ਖਾ ਲਈ ਨਾ, ਇਹਨੇ ਤੇਰੇ ਜੋੜਾਂ 'ਚ ਬਹਿ ਜਾਣਾ ਤੇ ਮਹੀਨਾ ਤੂੰ ਮੰਜੇ ਤੋਂ ਨਹੀਂ ਉੱਠਣਾ। ਖਬਰਦਾਰ ਤੂੰ ਮੂਲੀ ਖਾਦੀ। ਮੈਂ ਕਿਹਾ ਮੂਲੀ ਇੱਕ ਨਾਰਮਲ ਜੀ ਮੂਲੀ ਤੋਂ ਮੈਨੂੰ ਡਰਾ ਰਹੀ ਅੰਮੀ। ਠੀਕ ਹੈ ਨਾ? ਇਹ ਕੀ ਗੱਲ ਹੋਈ ਭਲਾ ਵੀ ਇੱਕ ਮੂਲੀ ਮੈਂ ਮਹੀਨਾ ਨਹੀਂ ਉੱਠਣਾ, ਏਡਾ ਵੱਡਾ ਭਾਈ ਲੈ। ਮੈਨੂੰ ਨਹੀਂ ਸੀ ਪਤਾ ਕਿ ਠੰਡੀ ਬਹੁਤ ਹੁੰਦੀ। ਠੰਡੀ ਹੁੰਦੀ ਹੈ। ਅੱਛਾ ਜੀ। ਬਹੁਤ ਮੂਲੀ ਉਸਤਾਦ ਜੀ ਵੜ ਜਾਂਦੀ ਜੋੜਾਂ ਜਾਂ ਹੱਡੀਆਂ 'ਚ। ਮੈਂ ਜੈਨੂਇਨ ਕਹਿ ਰਿਹਾ ਭਾਜੀ। ਇੱਕ ਦਿਨ ਮੈਂ ਖਾਧੀ ਆ ਤੇ ਇੱਕ ਦਿਨ ਅੰਦਰ ਜਾ ਕੇ ਨਾ ਉਹ ਹਾਲੇ ਆਪਣਾ ਪ੍ਰੋਸੀਜਰ ਕਰ ਰਹੀ ਸੀ। ਅਗਲੇ ਦਿਨ ਦੂਜੀ ਵੀ ਸਿੱਟ ਲਈ, ਮੈਂ 2 ਹੋ ਗਈਆਂ, ਉਹ ਰਲ ਗਈਆਂ ਆਪਸ 'ਚ। ਉਹਨੇ ਕਿਹਾ ਵੀ ਹੁਣ ਇੱਕ ਕੱਲੀ 2 11 ਇੱਕ ਕੱਲੀ। ਉਸਤਾਦ ਜੀ ਇਸ ਕਿਸਮ ਦਾ ਉਹਨਾਂ ਨੇ ਮੈਨੂੰ ਪਾਇਆ ਮੰਜੇ ਤੇ। ਫਰੀਦ ਖਾਂ ਤੇਰੀ ਨਗਰੀ ਚੋਰ ਪੈਣ ਕਿ ਮਾਂ ਮੇਰੀ ਕਹਿੰਦੀ ਸੁਣਾ। ਹੁਣ ਮੈਂ ਘਰ ਪਿਆ ਬੈੱਡ ਤੇ, ਹਾਏ ਵੀ ਹਾਂ ਮੰਮੀ ਮੇਰੀ ਹੈ ਵੀ ਚੇ ਦੇ ਬਾਰੇ ਕਹਿੰਦੀ ਮੰਗਾਵਾ ਤਕੜੀ, ਪਤਾ ਕਰ ਕਿੰਨਾ ਵਜ਼ਨ ਘਟਿਆ ਤੇਰਾ। ਘਟ ਗਿਆ ਮਗਾਵਾ ਤਕੜੀ। ਮੈਂ ਕਿਹਾ ਮਾਂ ਜੀ ਮਗਾਵਾ ਤਕੜੀ। ਇਹ ਨਾ ਉਸਤਾਦ ਜੀ ਤੇ ਗੱਲ ਇਹ ਹੈ, ਉਹ ਦਿਨ ਜਾਵੇ ਮੈਂ ਦੁਬਾਰਾ ਮੂਲੀ ਨਹੀਂ ਖਾਦੀ। ਮੂਲੀ ਭਾਵੇਂ ਠੰਡੀ ਹੁੰਦੀ ਆ। ਲੋਕੀ ਐਵੇਂ ਤੁਹਾਨੂੰ ਮਸ਼ਵਰੇ ਤੁਸੀਂ ਦੇ ਦਿੰਦੇ ਨਾ, ਐਵੇਂ ਤੂੰ ਏਦਾਂ ਕਰ, ਉੱਥੋਂ ਨਾ ਤੂੰ ਅੱਧਾ ਕਿਲੋ ਆ ਲੈਣਾ, ਗੋਂਗਲੂ ਕੱਚੇ ਲੈਣੇ, ਫਲਾਣਾ ਲੈਣਾ, ਤੂੰ ਆ ਲੈਣਾ ਖਾ। ਉਹਨੂੰ ਇਹ ਨਹੀਂ ਪਤਾ ਹੁੰਦਾ ਇਹਦੀ ਤਬੀਅਤ ਕਿੱਦਾਂ ਦੀ ਹੈ, ਇਹਨੂੰ ਕੋਈ ਚੀਜ਼ ਮਾਫਕ ਵੀ ਹੈ ਕਿ ਨਹੀਂ ਹੈ। ਸਹੀ ਮੂਲੀ ਕਿੰਨੀ ਫਾਇਦੇਮੰਦ ਆ ਬਹੁਤ। ਲੇਕਿਨ ਮੈਂ ਕੀ ਕਰਾਂ, ਮੇਰੇ ਨਹੀਂ। ਲੇਕਿਨ ਤਰੀਕਾ ਧੁੱਪੇ ਬਹਿ ਕੇ ਨਮਕ ਮਾਲਟੇ, ਧੁੱਪੇ ਬਹਿ ਕੇ ਨਮਕ ਲਾ ਕੇ। ਹੁਣ ਸੰਘਾੜੇ ਆ ਗਏ, ਇਹਨਾਂ ਦਾ ਵੀ ਇੱਕ ਸੀਜ਼ਨ ਤਰੀਕੇ ਦਾ। ਇਹਨਾਂ ਨੇ ਵੀ ਸਾਡੀ ਮਾਂ ਜੀ ਨੂੰ ਕਿਹਾ, ਕਹਿੰਦਾ ਮੇਰੇ ਮੰਮੀ ਵਜ਼ਨ ਘਟਾਉਣਾ। ਉਹਨੇ ਕਿਹਾ ਪਤਾ ਪਹਿਲੋਂ ਕਰਦੇ ਦਾ ਲੈਣਾ ਦੇਣਾ ਲਾ, ਉਹ ਵਜ਼ਨ ਘਟਾ ਪਹਿਲੋਂ। ਤਾਜੀ ਨੇ ਆ ਕੇ ਇੱਕ ਬੰਦਾ ਕਹਿੰਦਾ ਯਾਰ ਤਕੜੀ ਚਾਹੀਦੀ ਆ, ਤੇ ਉਹਨੂੰ ਕਹਿੰਦਾ ਯਾਰ ਤਕੜੀ ਤੇ ਨਹੀਂ ਹੈ, ਮਾੜੀ ਮਿਲ ਜੇਗੀ। ਇਹਨੂੰ ਵੀ ਇੱਕ ਬੰਦਾ ਕਹਿੰਦਾ ਵਜ਼ਨ ਘਟਾ, ਕਹਿੰਦਾ ਘਟਾ ਰਿਹਾ ਵਾ ਇਨਸ਼ਾਅੱਲਾ ਤਾਲਾ, ਵਿਆਹ ਦੇਣੀਆਂ ਨੇ, 2-3 ਰਿਸ਼ਤੇ ਅੱਛੇ ਆਏ। ਇੰਨਾ ਘਟਾ ਲਿਆ ਤਾਜੀ, ਮੈਂ ਇੰਨਾ ਵਜ਼ਨ ਘਟਾ ਲਿਆ, ਮੇਟ ਹੀ ਗਿਆ। ਅੱਛਾ ਮੈਨੂੰ ਉਹਦੇ ਤੋਂ ਹੈਰਾਨਗੀ, ਉਹਨੇ ਗੱਲ ਹੀ ਜੀਵ ਕੀਤੀ ਵੀ ਮੈਂ ਖੁਰਾਕਾਂ ਪੇੜੇ, ਤੂੰ ਇਨਸਾਨਾਂ ਦੀ ਲਿਸਟ 'ਚ ਕਿੱਦਾਂ? ਉਸਤਾਦ ਜੀ ਇਹ ਮਹੱਲੇ ਦੀਆਂ ਬੁੱਢੀਆਂ ਨੇ ਕੂੜਾ ਇਕੱਠਾ ਕੀਤਾ ਇੱਕ ਜਗ੍ਹਾ, ਉੱਠ ਕੇ ਟੁਰ ਪਿਆ। ਇਹ ਝੂਠ ਬੋਲਦਾ। ਉਹ ਤੇ ਸਾਲ ਪੁਰਾਣੀ ਐਕਸਪਾਇਰ ਮੈਡੀਸਿਨ ਖਾ ਕੇ ਵੀ ਕਹਿੰਦਾ ਹੁੰਦਾ ਓਕੇ ਆ, ਹਾਂ ਰੱਖੋ ਇਹੀ ਡੱਬੀ ਰੱਖੋ। ਤਾਜੀ ਨੇ ਇੰਨੀਆਂ ਮੂਲੀਆਂ ਖਾ ਲੀਆਂ, ਇਹਦੇ ਇੱਥੋਂ ਪੱਤੇ ਨਿਕਲ ਆਏ ਗੋਡਿਆਂ ਚੋਂ ਵੀ। ਉਹ ਬਹਿ ਗਈਆਂ ਜੋੜਾਂ 'ਚ ਜਾ ਕੇ। ਗੱਲਾਂ ਕਰਨ ਜੋੜਾਂ 'ਚ ਬੈਠੀਆਂ, ਉੱਥੋਂ ਗੋਡੇ ਦੇ ਵਿੱਚੋਂ ਨਿੱਕਾ ਜਿਹਾ ਪੱਤਾ ਨਿਕਲ ਗਿਆ। ਉਸਤਾਦ ਜੀ ਇਹ ਲੋਕ ਗੱਲਾਂ ਕਰ ਰਹੇ ਆ, ਪਤਾ ਨਿਕਲ, ਕੋਣੀਆਂ ਦੇ ਵਿੱਚ ਟਹਿਣੀਆਂ ਨਿਕਲ ਜਾਂਦੀਆਂ। ਖੁਰਾਕਾਂ ਉਹਨੇ ਖਾਧੀਆਂ ਨੇ, ਮੱਖਣ ਖਾਦੇ ਨੇ, ਉਹਨੇ ਦੇਸੀ ਘਿਓ ਖਾਦੇ ਨੇ। ਹਾਂਜੀ। ਤੇ ਫੇਰ ਇੰਜ ਦਾ ਵਾ, ਅਗਰ ਇਹਨੇ ਨਾ ਖਾਦੇ ਹੁੰਦੇ
ਤੁਸੀਂ ਅੰਦਾਜ਼ਾ ਆਪ ਹੀ ਲਾਉਣਾ, ਮੈਂ ਮੇਰੇ ਤੇ ਨਹੀਂ ਸਮਝ ਆ ਰਿਹਾ। ਇੱਕ ਮਿੰਟ, ਇੰਜ ਦਾ ਕੀ ਮੈਨੂੰ ਕੀ ਹੈ? ਨਹੀਂ ਇੰਜ ਦਾ ਮਤਲਬ ਇਹ ਇੰਜ ਦਾ ਵੀ ਕਹਿਣਾ ਗਲਤ ਆ। ਮਤਲਬ ਤੂੰ ਇੰਨਾ ਖੂਬਸੂਰਤ ਆ ਤਦ ਗੱਲ ਨੂੰ ਸਮਝਿਆ ਕਰ ਵੀ ਤੇਰੇ ਚਮੜੇ ਦੇ ਨੈਣ ਨਕਸ਼ਾ ਪੁੱਠੇ ਜਿਹੇ ਨੈਣ ਨਕਸ਼ਾ ਤਾਂ ਕਹਿਣ ਦੇ ਤਾਂ ਜੀ ਇੱਕ ਕਿੰਨੇ ਮੱਖਣ ਦੀ ਢੇਲੀ ਖਾਧੀ ਸੀ ਤੇ ਖੁਰਕ ਪੈ ਗਈ ਸੀ, ਇਹਨੂੰ ਇੰਨਾ ਘੱਟ ਘਿਓ ਖਾਦਾ ਇਹਨੇ। ਉਹ ਤੁਸੀਂ ਲੋਕ ਆ 10 ਰੁਪਏ ਦੀ ਟਿੱਕੀ ਲਿਆ ਕੇ ਸਾਗ ਚ ਕਦੀ ਕਿਤੇ ਪਾ ਕੇ ਖਾ ਲਈ, ਅਸੀਂ ਪਾ ਤਾਂ ਲੈ ਜੀ ਇੰਜ। ਇਹਨੂੰ ਬੁਖਾਰ ਚੜੇ ਐਕਟਿਵ ਹੋ ਜਾਂਦਾ ਵਾ, ਲੋ ਨਹੀਂ ਹੁੰਦਾ। ਐਕਟਿਵ ਹੋ ਜਾਂਦਾ। ਇੱਕ ਦਿਨ ਬੁਝਿਆ ਫਿਰਦੇ ਆ, ਮੈਂ ਕਿਹਾ ਦਾਨਿਸ਼ ਕੀ ਹੋਇਆ ਕਰਨਾ, ਸਾਜੀ ਬੁਖਾਰ ਲੱਗ ਗਿਆ ਰਾਤ ਦਾ। ਆਰਾਮ ਆ ਗਿਆ ਸੀ ਰਾਤ ਦਾ ਆਰਾਮ ਆ ਗਿਆ, ਤਬੀਅਤ ਆਵਾਜ਼ਾਰ ਕੀ ਹੋ ਗਈ। ਸਾਜ ਜੀ ਮੈਂ ਤੁਹਾਨੂੰ ਭਾਂਡਾ ਬਣਾ ਕੇ ਦੇਣਾ। ਇੱਕ ਮਿੰਟ ਠਹਿਰ ਜਾ, ਇੱਧਰ ਨਾ ਭਾਂਡਾ ਬਣਾ ਕੇ ਦੇ, ਪਹਿਲੇ ਆਪਣੇ ਘਰ ਭਾਂਡੇ ਬਣਾ। ਤੁਸੀਂ ਸਾਰੇ ਹੱਥ ਰੱਖ ਖਾਂਦੇ ਇੰਜ ਕਰਕੇ ਹੈ। ਸਹੀ ਗੱਲ। ਤਾਂ ਜੀ ਉਹ ਕੂਲਰ ਵਾਲੇ ਢੱਕਣ ਚ ਸਾਲਣ ਪਾਇਆ ਹੁੰਦਾ ਇਹਨਾਂ ਨੇ। ਯਾਰ ਮੇਰੀ ਗੱਲ ਸੁਣੋ, ਮੈਂ ਸਿਰਫ ਇਹ ਗੱਲ ਕਰਕੇ ਉਹ ਪਾਣੀ ਫਸਿਆ। ਚ ਮਟਰ ਵੀ ਆਉਂਦੇ ਹੁੰਦੇ ਤਾਂ ਜੀ, ਸਾਰਾ ਕੁਝ। ਮੇਰੀ ਗੱਲ ਸੁਣੋ, ਮੈਂ ਨਾ ਸਿਰਫ ਸਮਾਨ ਯਾਰ ਆਹੋ ਇਹਦੀ ਗੱਲ ਸੁਣੋ ਕਿ ਅਗਰ ਆਲੂ ਮਟਰ ਗਾਜਰਾ ਕੂਲਰ ਦੇ ਢੱਕਣ ਚ ਖਾ ਲਈ, ਉਹਨੂੰ ਚ ਦੋਨੇ ਮਟਰ ਵੀ ਰਹਿ ਗਏ, ਮੁੜ ਕੇ ਢੱਕਣ ਰੱਖਿਆ ਦੇ ਉੱਤੇ ਤੇ ਟੂਟੀ ਚੋਂ ਮਟਰ ਵੀ ਆ। ਤਾਂ ਜੀ ਕੂਲਰ ਹੀ ਚੁੱਕ ਕੇ ਭਾਈ ਉਹ ਕੂਲਰ ਵਾਲੇ ਕੋ ਖੜਦੇ ਆ। ਮੈਂ ਕਿਹਾ ਖੈਰ ਆ, ਕਹਿੰਦਾ ਇੱਕ ਮਟਰ ਫਸ ਗਿਆ ਟੂਟੀ ਚ। ਕਹਿੰਦਾ ਕੂਲਰ ਨੇ ਪਤਾ ਨਹੀਂ ਕੀ ਖਾ ਲਿਆ, ਇਹਦੇ ਚੋਂ ਮਟਰ ਆ ਰਹੇ। ਬਸ ਮੈਂ ਉਸਤਾਦ ਜੀ ਪਹਿਲੇ ਜਜ਼ਬਾਤ 'ਚ ਫੈਸਲਾ ਕਰ ਬੈਠਾ। ਇਹ ਹੁਣ ਰੋਟੀ ਲੈ ਕੇ ਨਾ ਤੇ ਕੂਲਰ ਦੇ ਅੱਗੇ ਬੈਠੇ ਹੁੰਦੇ ਵੀ ਸਾਲਨ ਕੱਢਣਾ। ਤਾਂ ਜੀ ਇਹਨਾਂ ਦੇ ਕੂਲਰ ਚੋਂ ਮਟਰ ਨਿਕਲੇ ਤੇ ਉਹ ਕਹਿੰਦੇ ਆ ਓਏ ਮਿੰਗਣ ਵਾਲਾ ਕੂਲਰ ਲੈ ਸਾਰੇ ਭਰਾ ਵਿਆਹ ਤੋਂ ਪਹਿਲੇ ਜਜ਼ਬਾਤੀ ਹੋ ਕੇ ਕਹਿਤਾ ਸੀ ਮੈਂ ਸਮਾਨ ਨਹੀਂ ਲੈਣਾ। ਅੱਜ ਗੱਲਾਂ ਹੋਣ ਦਈਆਂ ਮੈਨੂੰ। ਓਏ ਹੋਏ, ਉਹਨਾਂ ਨੇ ਸਮਾਨ ਵੀ ਨਹੀਂ ਦਿੱਤਾ। ਆਹੋ ਤੇ ਗੱਲਾਂ ਵੀ ਕਰਨ ਦੇ। ਤਾਂ ਜੀ ਤੁਸੀਂ ਪੱਖਾ ਚਲੋ ਚਲਾ ਲਿਆ ਤੇ ਤੁਸੀਂ ਵਿੰਡੋ ਵੀ ਖੁੱਲੀ ਰੱਖੀ ਸੀ, ਉਹ ਬਾਹਰੋਂ ਵੀ ਜਿਹੜੀ ਮੈਂ ਆਏ। ਤੈਨੂੰ ਦੱਸਦਾ ਨਾ, ਸੱਚੀ ਗੱਲ ਇਹ ਹੋਈ ਆ, ਪਹਿਲੇ ਮੈਂ ਵਿੰਡੋ ਖੋਲੀ ਹੈ ਤੇ ਮੱਛਰ ਆਏ। ਸਹੀ ਗੱਲ ਆ। ਮੈਨੂੰ ਥੋੜਾ ਜਿਹਾ ਨਾ ਦਰਵਾਜ਼ੇ ਬੰਦ ਸੀ ਨਾ, ਤੇ ਉਹ ਜ਼ਰਾ ਜਿੱਦਾਂ ਨਹੀਂ ਹੁੰਦੇ ਵਿੱਚ ਉਹ ਹੋ ਜਾਂਦਾ ਜਰਾ, ਤੇ ਉਹ ਮੈਂ ਵਿੰਡੋ ਖੋਲੀ ਹੈ। ਵਿੰਡੋ ਖੋਲੀ ਤੇ ਮੱਛਰ ਆ ਗਏ। ਓਏ ਮੱਛਰ ਆ ਗਏ ਤੇ ਮੈਂ ਕਿਹਾ ਹੁਣ ਜੇ ਵਿੰਡੋ ਬੰਦ ਕਰਾਂ ਤੇ ਮੱਛਰਾਂ ਦਾ ਕੀ ਕਰਾਂ, ਤੇ ਫਿਰ ਮੈਨੂੰ ਹਾਲੇ ਹੀ ਲੱਭਾ ਵੀ ਪੱਖਾ ਚਲਾ ਦੇ। ਸਹੀ ਗੱਲ ਹੈ। ਪੱਖੇ ਦੀ ਹਵਾ ਦੇ ਨਾਲ ਨਾ ਮੱਛਰ ਹੁੰਦਾ ਲਾਈਟ ਵੇਟ, ਪੱਖੇ ਦੀ ਹਵਾ ਉੱਤੇ ਪੈਂਦੀ ਨਾ ਤੇ ਉਹ ਮਤਲਬ ਉਹਦੇ ਕੋਲ ਉੱਡਿਆ ਨਹੀਂ ਜਾਂਦਾ ਉਹਦੇ ਕੋਲੋਂ। ਨਾਲੇ ਇਹ ਤੇ ਇੱਕ ਮੱਛਰ ਸੀ, ਜੇ ਮੱਛਰ 2-4 ਵੜ ਜਾਂਦੇ ਨਾ 2-4 ਪੱਖੇ ਚਲਾਉਣੇ ਸੀ ਹਰ ਮੱਛਰ ਲਈ ਲਾਦਾ ਪੱਖਾ। ਉਸਤਾਦ ਜੀ ਮਾਫੀ ਦੇ ਦਿਓ, ਨਾ ਇਹਨਾਂ ਨੇ ਕੇਅਰ ਕਰਨੀ, ਰਾਤ ਸਾਰੀ ਇਹਨਾਂ ਨੇ ਆ ਬੂਟ ਨਹੀਂ ਪਾਉਂਦੇ, ਵੇਖ ਲੈ ਨਾ ਇਹਨਾਂ ਸੌਕਸ ਪਾਉਣੇ ਨਾ ਜਰਾਬਾਂ ਪਾਉਣੀਆਂ, ਨੰਗੇ ਪੈਰੀ ਵਿਹੜੇ 'ਚ ਫਿਰਦੇ ਰਹਿੰਦੇ ਨੇ। ਆਰਟਿਸਟ ਇਦਾਂ ਦਾ ਹੀ ਹੁੰਦਾ ਵਾ ਯਾਰ ਆਰਟਿਸਟ ਪਾਗਲ ਹੁੰਦਾ ਆ ਕਿਹੜੀ ਗੱਲ ਕਰਨ ਦੇ ਤੁਸੀਂ। ਯਾਰ ਮੈਂ ਭਾਂਡਾ ਬਣਾ ਕੇ ਦੇਣਾ ਉਸਤਾਦ ਜੀ ਤੁਹਾਨੂੰ, ਠੀਕ ਹੈ ਉਸਤਾਦ ਜੀ? ਉਹ ਬਣਾ ਕੇ ਨਾ ਭਾਂਡਾ ਤੇ ਉਹਦੇ 'ਚ ਵੜ ਜੀ। ਤਾਂ ਜੀ ਚਲੋ ਆਰਟਿਸਟ ਹੁੰਦਾ ਵਾ, ਕੋਈ ਜ਼ਿੰਦਗੀ 'ਚ ਤਿਆਤਾਂ ਵੀ ਹੁੰਦੀਆਂ ਬੰਦੇ ਦੇ। ਹੁਣ ਸ਼ਕਰਗੰਦੀ ਦੇ ਉੱਤੋਂ ਰੋਹ ਕੌਣ ਪੀਂਦਾ ਦੱਸੋ ਮੈਨੂੰ? ਮੈਂ ਤੁਸੀਂ ਪੀ ਲੈਣੇ ਦੱਸੋ। ਨਹੀਂ ਉਸਤਾਦ ਜੀ ਇਦਾਂ ਨਾ ਕਰਿਆ ਕਰੋ। ਸ਼ੱਕਰਕੰਦੀ ਯਾਰ ਆਲੂ ਮਟਰ ਨਾਲ ਜਲੇਬੀਆਂ ਖਾਣ ਦੇ, ਹੁਣ ਇਹ ਤਰੀਕਾ ਬਣਦਾ ਵਾ ਇਹਨਾਂ ਦਾ। ਆਲੂ ਮਟਰ ਨਹੀਂ ਇੱਦੀ ਬੰਦ ਪਰਹੇਜ਼ੀ ਨਹੀਂ ਸਾਜੀ ਜਲੇਬੀ ਦਾ ਪੂਰਾ ਫੜ ਕੇ ਨਾ ਹਾਂਜੀ ਉਹਦੇ ਉੱਤੇ ਟਿੱਕੀ ਆਲੂ ਵਾਲੀ ਰੱਖ ਲਓ ਤੇ ਉਹਨੂੰ ਇੰਜ ਇਕੱਠਾ ਓਏ ਜਲੇਬੀ ਦੇ ਉੱਤੇ। ਹਾਂਜੀ ਯਾਰ ਲੇਜ਼ ਨਾਲ ਦਹੀਂ ਖਾਣ ਦੇ ਹੁੰਦੇ ਆ ਇੰਜ ਫੜ ਮੈਂ ਕੇ। ਮਿੱਠੇ ਸ਼ੋਰਬਿਆਂ ਤੇ ਚੌਲਾ ਪਾ ਕੇ ਖਾਦਾ। ਜਾ ਹੁਣ ਡੁੱਬ ਕੇ ਰੈਪ ਕੀ ਹੋਇਆ? ਮਿੱਠੇ ਜੋਰਵੇ ਤੇ ਮਿੱਠੇ ਸ਼ੋਰਬਿਆਂ ਤੇ ਚੌਲਾ, ਇਹ ਕਬੂਤਰਾਂ ਦਾ ਝੋਲਾ ਕਿ ਦੂਜਾ ਝੋਲਾ? ਮਿੱਠੇ ਚੌਲਾ ਤੇ ਸ਼ੋਰਬਾ। ਅੱਛਾ ਉਸਤਾਦ ਜੀ ਜ਼ਿਆਦਾ ਫਲ ਫਰੂਟ ਖਾਓ ਤੇ ਭਾਂਡਾ ਤੁਹਾਨੂੰ ਮੈਂ ਬਣਾ ਦੇਣਾ ਨਾਲ। ਉਹ ਯਾਰ ਮੈਨੂੰ ਉਹ ਭਾਂਡੇ 'ਚ ਨਾ ਫਲ ਕੱਟ ਕੇ ਰੱਖੀ ਜਾਏ, ਉਹ ਖਾਲੀ ਭਾਂਡਾ ਹੋਣਾ। ਇਹਦੇ ਖਾਲੀ ਭਾਂਡਾ ਭਰਾਈ ਮਿੱਟੀ ਦਾ ਭਾਂਡਾ ਮੈਨੂੰ ਪਿੰਡੋਂ ਬਣਵਾ ਕੇ ਲਿਆ ਕੇ ਦੇਣਾ। ਹਾਂਜੀ, ਉਹ 'ਚ ਜੋ ਮਰਜ਼ੀ ਕੋਈ ਖਾਣ ਪੀਣ ਵਾਲੀ ਸ਼ੈ ਆਪਣੀ ਪਾ ਯਾਰ ਤੁਸੀਂ ਵੀ ਤੇ ਮੇਰੇ ਵਾਸਤੇ ਕੁਝ ਨਹੀਂ ਨਾ ਕਰਦੇ ਕੀਤਾ। ਨਿਰਾ ਤੁਸੀਂ ਨਾ ਹਰਾਮ ਖਾ ਰਹੇ ਹੋ। ਉਸਤਾਦ ਜੀ ਅਸੀਂ ਤੁਹਾਡੇ ਕਰਕੇ ਛੁੱਟੀਆਂ ਕਰਨ ਤੇ ਦੇ ਆ। ਮੰਮੀ ਮੈਨੂੰ ਵੀ ਵਿੱਚੇ ਹੀ ਕਹਿਤਾ ਤੇਰਾ ਕਰਕੇ ਵੇ। ਉਸਤਾਦ ਸਹੀ ਜੀ ਦੱਸਦਾ, ਤੁਸੀਂ ਸਵੇਰੇ ਸਵੇਰੇ ਆਓ ਮੇਰੇ ਲਈ ਕੋਈ ਉੱਥੋਂ ਇੱਕ ਉਸਤਾਦ ਆ ਮੈਂ ਤੁਹਾਡਾ ਯਾਰ, ਤੁਸੀਂ ਬਗੈਰਤ ਆਦਮੀ, ਤੂੰ ਮੇਰੇ ਕੋਲ ਗਾਣਾ ਬਣਵਾਇਆ, ਜ਼ਿੰਦਗੀ 'ਚ ਕਦੀ ਤੂੰ ਮੇਰੇ ਹੱਥ ਤੇ ਚੀਜ਼ ਨਹੀਂ ਲੈ ਕੇ ਆਇਆ। ਖਲਾਉਣ ਨੂੰ ਫਿਰਨ ਡਿਆ ਵਾ। ਉਸਤਾਦ ਜੀ ਮੈਂ 2-3 ਵਾਰੀ ਤੁਹਾਡੇ ਲਈ ਚੀਜ਼ਾਂ ਲੈ ਕੇ ਆਇਆ, ਇਹ ਬਾਹਰ ਹੀ ਖਾ ਜਾਂਦੇ, ਕਹਿੰਦੇ ਰਹਿਣ ਦੇ ਉਸਤਾਦ ਜੀ ਨੂੰ ਮਨਾ ਹੋ। ਮੈਂ ਅੱਜ ਇੰਨਾ ਕੁਛ ਲਿਆ, ਸਾਜੀ ਦੀ ਤਬੀਅਤ ਖਰਾਬ ਆ, ਉਹ ਮੈਂ ਡਰਦਾ ਕਹਿਣ ਹੀ ਨਹੀਂ ਦਿਆ। ਬਾਰਬੀਕਿਊ ਮੈਂ ਡਰਦਾ ਫਿਰ ਆਪ ਹੀ ਖਾ ਗਿਆ ਬਾਹਰ। ਉਸਤਾਦ ਜੀ ਦੱਸੋ ਕੀ ਖਾਣਾ, ਹੁਕਮ ਕਰੋ, ਆਰਡਰ ਲਾਓ। ਯਾਰ ਸੂਪ ਬੰਦਾ ਲਿਆਵਾਂ ਨਾ ਸੁਭਾ ਆਉਂਦਾ ਵਾ ਕਿ ਚੱਲ ਯਾਰ ਇੱਕ ਸੇਬ ਉਸਤਾਦ ਵਾਸਤੇ ਲੈ ਜਾਈਏ, ਆਹਾ ਆ ਕੇ ਇੱਕ ਚਾਹ ਬਣਾ ਕੇ ਉਸਤਾਦ ਨੂੰ ਸੇਬ ਕੱਟ ਕੇ ਦਈਏ। ਯਾਰ ਇਸ ਤਰ੍ਹਾਂ ਤੁਸੀਂ ਯਾਰ ਉਸਤਾਦ ਜੀ ਨਹੀਂ, ਮੈਂ ਤੇ ਕਿਹਾ ਘਰ ਦੀ ਨੂੰ, ਮੈਂ ਕਿਹਾ ਤੂੰ ਖੀਰ ਬਣਾ ਕੇ ਉਸਤਾਦ ਜੀ ਨੇ ਥੋੜੀ ਜੀ, ਬਸ ਉਹ ਥੋੜੀ ਜਿਹੀ ਜ਼ਹਿਰ ਨਹੀਂ ਸੀ ਲੱਭੀ, ਉਹਦੀ ਵਜ੍ਹਾ ਤੋਂ ਅਸੀਂ ਘਰ ਜੀ ਫਿਰ ਮੈਂ ਤੇ ਭਰਾਵਾ ਅੱਜ ਵੀ ਉਸਤਾਦ ਜੀ ਲਈ ਲਿਆਇਆ ਕੁਛ।
ਹਾਂ ਮੂੰਗਫਲੀ ਨਹੀਂ ਉਹ orange ਜਿਹੜਾ ਹੁੰਦਾ ਉਹ ਮਾਲਟਾ ਤੇ ਇਹ ਨਾਲ ਕੋਕੋ ਮੂੰਗ। ਓਏ ਅੱਗੇ ਠੰਡ ਲੱਗੀ, ਮਾਲਟਾ ਨਹੀਂ ਦੇਈਦਾ ਸਰਦੀ 'ਚ ਵੀਰੇ। ਉਸਤਾਦ 3 ਦੇਸੀ ਆਂਡੇ ਤੁਸੀਂ ਨਾ ਕੱਚੇ ਭੁੰਨੇ ਜਿਹਾ ਕਰਕੇ ਪੀਓ, ਸੱਤੇ ਖਰਾ ਹੋਣਗੇ, ਕੁਝ ਵੀ ਨਹੀਂ ਹੁੰਦਾ। ਉਹ ਮੈਂ ਪੀ ਲਾਂਗਾ, ਤੁਸੀਂ ਨਿਕਲੋ ਸ਼ਾਬਾਸ਼। ਨਹੀਂ ਉਸਤਾਦ ਜੀ ਤੁਸੀਂ ਹੁਕਮ ਕਰੋ ਉਸਤਾਦ ਜੀ ਕੀ ਓਏ ਕਰਨਾ। ਏਦਾਂ ਹੁਕਮ ਕੀਤਾ ਤੇ ਨਹੀਂ ਯਾਰ ਹੁਣ ਚੁੱਪ ਬੋਲਿਓ ਕੋਈ ਉਸਤਾਦ ਜੀ 5 ਹੁਕਮ। ਸਾਲ 6 ਸਾਲ ਹੋ ਗਏ ਤੁਹਾਨੂੰ ਮੇਰੇ ਨਾਲ ਕੰਮ ਕਰਦੇ ਆ। ਚਲੋ ਉਸਤਾਦ ਜੀ ਨਾਰਾਜ਼ ਨਾ ਹੋਵੋ, ਯਾਰ ਦੱਸੋ। ਮੈਂ ਕਸਮੇ ਯਾਰ ਨਾਜ਼ਰੀਨ ਇਹਨਾਂ ਨੂੰ, ਉਹ ਫਿਰ ਬੰਦਾ ਕਹਿੰਦਾ ਵਾ ਹੁਣ ਆ ਦੇਖ, ਹੁਣ ਮੈਂ ਪੱਖਾ ਨਾ ਚਲਾਵਾਂ ਤੇ ਕੀ ਕਰਾਂ। ਲਓ ਉਸਤਾਦ ਜੀ ਝਾੜ ਦਿਆਂਗੇ ਸਾਰੀਆਂ। ਅੱਲਾ ਖੈਰ ਤੇਰਾ। ਗਈਆਂ ਲਓ, ਪੱਖੇ ਵਾਲਾ ਹਿਸਾਬ ਆ, ਗਈਆਂ ਲਓ। ਯਕੀਨ ਕਰੋ ਇੱਥੇ ਇੱਕ ਸ਼ਾਦੀ ਹਾਲ ਆ, ਇਹਨਾਂ ਦਾ ਤੁਸੀਂ ਅਹਿਸਾਸ ਦੇਖੋ ਮੈਂ ਕਿੰਨਾ ਕਰਦਾ। ਸ਼ਾਦੀ ਹਾਲ ਆ, ਉਹਨੂੰ ਮੈਂ ਰੁਪਈਆ 15,000 ਮਹੀਨੇ ਦਾ ਦੇਣਾ। ਹੈ ਉਹਨੂੰ ਮੈਂ 15,000 ਰੁਪਈਆ ਮਹੀਨੇ ਦਾ ਦੇਣਾ। ਕਿਸ ਕੰਮ ਦਾ ਭਲਾ? ਕਿ ਤੇਰਾ ਜਿਹੜਾ ਇੱਥੇ ਈਵੈਂਟ ਹੁੰਦਾ ਉਹਦੇ ਚੋਂ ਬਰਾਤੀਆਂ ਦਾ ਜਿੰਨਾ ਖਾਣਾ ਬਚ ਜੇ ਸਾਰਾ ਦਫ਼ਤਰ ਭੇਜਣਾ। ਆ ਜਿਹੜਾ ਤੁਸੀਂ ਖਾਣੇ ਬੜਾ ਪਰਸੋਂ ਕਹਿੰਦੇ ਅਸੀਂ ਉਸਤਾਦ ਜੀ ਲੈਗ ਪੀਸ ਪੂਰਾ ਕਿਉਂ ਨਹੀਂਗਾ, ਹੁਣ ਪਤਾ ਨਹੀਂ ਕਿੰਨੇ ਉਹਦੀ ਦੰਦੀ ਵੱਡੀ ਹੈ। ਉਹ ਯਾਰ ਫਰੀਦ ਹੁਣ ਮੈਂ ਕੀ ਕਰਾਂ? 15,000 ਰੁਪਇਆ ਮਹੀਨਾ। ਉਹ ਮੈਂ ਵੀ ਕਹਿਣ ਨਹੀਂ ਯਾਰ, ਚੌਲਾਂ ਨੂੰ ਕਸਟਰ ਵੀ ਲੱਗਾ ਮਾੜਾ ਮਾੜਾ। ਮੈਂ ਵੀ ਕਦਮ ਵੇਖਿਆ ਮਿੱਠੇ ਚੋਲਾਂ ਦੇ ਵਿੱਚ ਹੀ ਕਾਲੀਆਂ ਮਿਰਚਾਂ ਆਉਂਦੀਆਂ। ਮੈਂ ਕਿਹਾ ਇਹ ਕੀ ਉਹ ਮਿਕਸ ਹੋਇਆ ਪਹਿਲਾਂ। ਹਾਂ ਮੁਸਲਮਾਨ ਆਪਸ ਚ ਭਰਾ ਹੁੰਦੇ ਨੇ। ਨਹੀਂ 15,000 ਵੀ ਨਾ ਦਵੋ, ਇਦਾਂ ਹੀ ਖਵਾਈ ਜਾਓ। ਨਹੀਂ ਉਹ ਤੇ ਉਹਦਾ ਲਾਗਤ ਇਹਨਾਂ ਕੋ ਥੋੜਾ ਹੁੰਦਾ। ਮੈਂ ਤੁਹਾਡਾ ਇੰਨਾ ਸਾਹਸ ਕਰਦਾ। ਟਰਾਵਲਾਂ ਤੇ ਚਾਵਲਾਂ ਤੇ ਰਹਿਤਾ ਵੀ ਉਸੇ ਤਰ੍ਹਾਂ ਨੁੱਕਰ ਤੇ ਸੇਬਾਂ ਦੀ ਰੇੜੀ ਲੱਗੀ ਹੈ, ਉਹਨੂੰ ਮੈਂ ਕਹਿੰਦਾ ਵੀ ਜਿਹੜੇ ਗਲੇ ਫਾਲਾ ਤੂੰ ਸਿੱਟਣੇ ਨਹੀਂ, ਇੱਧਰ ਦੇ ਕੇ ਜਾਣੇ ਆ। ਤੁਸੀਂ ਅੰਦਰ ਜਾਂਦੇ ਹੋ ਵਿੱਚ ਕੱਟੇ ਨਹੀਂ ਮਿਲਦੇ, ਮੈਂ ਸਾਰੇ ਗਲੇ ਲਾ ਕੇ ਤੇ ਮੈਂ ਰੱਖੇ ਹੁੰਦੇ ਸਾਈਡ ਜੀ। ਮੈਂ ਵੀ ਕਹਾਂ ਸਾਡੇ ਨਿਸ਼ਾਨ ਜੇ ਬਣੀ ਜਾਂਦੇ ਸਕਿਨ ਤੇ ਯਾਰ। ਮੈਂ ਵੀ ਕਹਾਂ ਕਿਲੋ ਚੋਂ ਭਾਜਾ ਨਿਕਲਦੇ ਆ ਇਹ ਕਾਤੋਂ। ਅੱਛਾ ਤੁਸੀਂ ਨਾ ਸਾਨੂੰ ਕਿਤੇ ਅਸੀਂ ਭੁੱਖਿਆ ਮਰਦੇ ਨਾ ਮਰ ਲੈਣ ਦਿਓ, ਆ ਨਾ ਕਰਿਆ ਕਰੋ ਇੰਨੀ ਸਾਡੇ ਲਈ ਨਾ ਮਿਹਨਤ। ਆਪਣਾ ਤੁਹਾਡਾ ਚੌਰਸ ਫੁੱਟਬਾਲ ਵਰਗਾ ਮੂੰਹ ਹੋ ਗਿਆ ਮਾਸ਼ਾਅੱਲਾ ਖਾ ਸਾਨੂੰ ਤੁਸੀਂ ਉੱਥੋਂ ਲਿਆ ਤੇ ਬਚਿਆ ਖਾਣਾ ਆ ਸਾਨੂੰ ਅੱਜ ਦੱਸਿਆ ਜੀ ਇਹਨਾਂ ਨੇ। ਫਰੀਦ ਸਾਹਿਬ ਖਾਣਾ ਹੁੰਦਾ ਕੋਈ ਤਰਤੀਬ ਨਾਲ, ਬੇਤਰਤੀਬਾ ਖਾਣਾ ਨਹੀਂ। ਖਾਣ ਦਾ ਕੋਈ ਫਾਇਦਾ ਨਹੀਂ। ਖੁਰਾਕ ਨੂੰ ਜੇ ਉਹਦੇ ਹਿਸਾਬ ਨਾਲ ਨਾ ਖਾਓ ਉਹਨੇ ਕੀ ਅਸਰ ਕਰਨਾ। ਉਹ ਯਾਰ ਇਹਨੂੰ ਤੇ ਚੁੱਪ ਕਰਾਓ ਯਾਰ, ਮੈਂ ਭਾਂਡਾ ਬਣਾ ਕੇ ਦੇਣਾ ਉਸਤਾਦ ਜੀ। ਇਹਨੂੰ ਤੇ ਚੁੱਪ ਕਰਾ। ਉਹ ਨਾ ਤੇਰਾ ਮੂੰਹ ਨਾ ਮੱਥਾ ਤੇ ਤੂੰ ਖੁਰਾਕ। ਹੁਣ ਲੱਗਾ ਮੇਰੇ ਮੂੰਹ ਸੁਣਨ, ਮੈਂ ਉਦੋਂ ਦਾ ਚੁੱਪ ਕੀਤਾ। ਮੱਖਣ ਮਾਮਾ ਮੱਖਣ ਜਿਵੇਂ ਪੈਟਰੋਲ ਉੱਡ ਜਾਂਦਾ, ਮੱਖਣ ਤੇਰੇ ਕੋਲ ਆ ਕੇ ਇੰਜ ਉੱਡ ਜਾਂਦਾ। ਹਾਂ ਬੂਰੀਆਂ ਮੱਝਾਂ ਦੇ ਦੁੱਧ ਪੀਤੇ ਆ, ਬੂਰੀਆਂ ਝੋਟੀਆਂ ਦੇ। ਬਹੁਤ ਹੀ ਬੂਰੀਆਂ ਮੱਝਾਂ ਦੇ। ਦੇਸੀ ਘਿਓ ਪਿਘਲਿਆ ਤੇਰੇ ਅੱਗੇ ਰੱਖੀਏ ਨਾ, ਉਹ ਜੰਮ ਕੇ ਹੱਥ ਜੋੜ ਦਿੰਦਾ। ਉਹ ਦਵਾ ਹੋਇਆ ਅੱਗ ਪਾਣੀ ਇੱਕ ਨਹੀਂ ਹੋ ਸਕਦੇ। ਇੰਨੀ ਮੋਟੀ ਮਲਾਈ ਵਾਲਾ ਦੁੱਧ ਦਾ ਗਲਾਸ ਦੁਪਹਿਰ ਨੂੰ ਪੀਣਾ, ਇੰਜ ਪਿੰਡਾ ਤਿੜਕਣਾ ਸਟਾਰਟ। ਇੰਨੀ ਮੋਟੀ ਵਾਲਾ, ਇੰਨੀ ਮੋਟੀ ਮਲਾਈ। ਤੁਹਾਡੇ ਵਾਲ ਸਿਰਫ ਵਕ ਮਲਾਈ ਵਾਲਾ ਹੁੰਦਾ, ਆ ਮਲਾਈ ਨਹੀਂ ਹੁੰਦੀ। ਐਵੇਂ ਝੂਠ ਨਾ ਬੋਲ। ਇਹਨੇ ਉਸਤਾਦ ਜੀ ਵੈਸੇ ਬੂਰੀ ਮੱਝ ਨੂੰ ਇੰਜ ਕਰਕੇ ਪਿਆਰ ਦਿੱਤਾ, ਸਾਰੀ ਕਾਲੀ ਹੋ ਗਈ, ਬੂਰੀ ਵੀ ਜਾਂਦੀ ਰਹੀ। ਮੈਜੀਕਲ ਟੱਚ ਇਸੇ ਓਏ कहते ਨਾ ਕਰ ਤੂੰ ਨਾ ਇਦਾਂ ਦੀਆਂ ਗੱਲਾਂ ਕਰ, ਤੈਨੂੰ ਖੁਦਾ ਦਾ ਵਾਸਤਾ ਹੀ। ਇਹ ਮੈਜੀਕਲ ਟੱਚ ਹੈ। ਆਹੋ ਤਾਜੀ ਘਿਓ ਦੀਆਂ ਗੱਲਾਂ ਕਰਨ ਦੇ ਪਾਈਆ ਦੁੱਧ ਪੀ ਕੇ ਕੰਧ ਟੱਪ ਕੇ ਘਰ ਜਾਂਦੇ ਆ। ਇੰਨੀ ਤਾਕਤ ਆ ਗਈ ਸੀ। ਤੂੰ ਗੁੜ ਖਾਵੇਂ ਨਾ ਤੇ ਗੁੜ ਦੇ ਮੂੰਹ ਚ ਝਿੱਗ ਨਿਕਲ ਆਉਂਦੀ ਵੀ ਏਡਾ ਕੌੜਾ ਮੂੰਹ ਯਾਰ। ਗੁੜ ਦਾ ਸੇਬ, ਅਨਾਰ, ਕੇਲਾ, ਇਹ ਇਹਨਾਂ ਦੀ ਇਹਦੇ ਘਰ ਤੋਂ 2-2 5-5 ਕਿਲੋਮੀਟਰ ਦੂਰੋਂ ਲੰਘਦੇ ਰੇੜੀਆਂ ਵਾਲੇ। ਹਾਂਜੀ ਇੱਧਰ ਨੂੰ ਨਹੀਂ ਆਉਂਦੇ। ਜ਼ਰੂਰਤ ਹੀ ਨਹੀਂ ਕਿ ਉਸਤਾਦ ਜੀ ਅਸੀਂ ਉਹਨਾਂ ਨੂੰ ਗੋਸ਼ਤ, ਇਹਨਾਂ ਦੇ ਘਰ ਜਾਉਣ ਦੀ। ਹਾਂ ਛੋਟਾ ਗੋਸ਼ਤ ਰੋਜ਼ਾਨਾ ਕਦੀ ਸਬਜ਼ੀ ਚ ਪਾਇਆ ਹੁੰਦਾ, ਕਦੀ ਡਾਇਰੈਕਟ ਪਕਾਇਆ ਹੁੰਦਾ। ਯਾਰ ਤੋਬਾ ਆ ਮਾਫੀ ਦੇ ਦੇ ਯਾਰ। ਉਹਦਾ ਕਿਤੇ ਜ਼ਿੰਦਾ ਡੱਡੂ ਖਾ ਜਾ ਕਰ, ਉਤੋਂ ਪਾਣੀ ਦਾ ਗਲਾਸ ਪੀ, ਤੈਨੂੰ ਆਸਰਾ ਹੋਵੇ। ਜਿਹੜਾ ਫਲ ਨਹੀਂ ਵੇਚਣ ਹੁੰਦਾ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਤੂੰ ਜਾਂਦਾ ਨਹੀਂ ਇਹਨਾਂ ਦੇ ਘਰ? ਕਹਿੰਦਾ ਯਾਰ ਮੈਂ ਜਦੋਂ ਜਾਂਦਾ ਵਾ ਇੱਕੋ ਹੀ ਇਹਦੇ ਕੋਲ ਛਿਲਕਾ ਕੇਲੇ ਦਾ ਰੋਜ਼ ਲੈ ਕੇ ਆਉਂਦਾ। ਕਹਿੰਦਾ ਜੇ ਇਹ ਚ ਕੇਲਾ ਪਾ ਦੇ, ਇਹਦੇ ਚ 10 ਦਾ ਕੇਲਾ ਪਾ ਦੇ। ਫਲ ਫਰੂਟ ਦੀ ਤਾਕਤ ਨਹੀਂ ਹੈ, ਵਿਟਾਮਿਨ ਲਓ। ਮੁਰਗੀਆਂ ਦੇ ਨਾਲ ਦੇਸੀ ਮੁਰਗਾ ਖਾਦਾ ਕਦੀ? ਹਾਏ ਹਾਏ ਆਓ ਮੇਰੇ ਵੱਲ, ਮੈਂ ਤੁਹਾਨੂੰ ਦੇਸੀ ਮੁਰਗਾ ਜਿੰਨਾ ਦਿਲ ਕਰਦਾ ਖਾਓ। ਇਹ ਕਹਿੰਦਾ ਹੀ ਆ ਤਾਜੀ ਬਾਅਦ ਚੋਂ ਪੰਜੇ ਅੱਗੇ ਰੱਖ ਦਿੰਦਾ, ਮੈਨੂੰ ਪਤਾ ਇਹਦਾ। ਆਹ ਤੇ ਉਹ ਦੇਸੀ ਮੁਰਗੇ ਤੇ ਹੀ ਹੁੰਦੇ ਆ। ਤਾਜੀ ਉਹ ਦੂਜੇ ਦੇ ਪੀਲੇ ਰੱਖਦਾ ਏ। ਨਾਲੇ ਇਹ ਪਾਗਲ ਹੈਗਾ ਜੀ ਉਸਤਾਦ ਜੀ, ਆ ਗੋਲਾਂ ਨੂੰ ਕਹਿੰਦਾ ਵਾ ਫਲਾਂ ਦਾ ਸਰਦਾਰ ਆ। ਤੂੰ ਇਹ ਕੰਮ ਨਾ ਕਰਿਆ ਕਰ, ਤੇਰੀ ਮਿਹਰਬਾਨੀ। ਸਾਡੀ ਕਾਮੇਡੀਅਨ ਨੂੰ ਚੁੱਪ ਕਰਾਓ, ਮੈਨੂੰ ਤੁਹਾਡੀ ਫਿਕਰ। ਮੈਂ ਯਾਰ- ਕਹਿੰਦਾ ਕਿ ਤੁਸੀਂ ਖੁਰਾਕ ਠੀਕ ਖਾਓ। ਭਾਂਡਾ ਤੁਹਾਨੂੰ ਮੈਂ ਬਣਾ ਕੇ ਦੇਣਾ ਦੇਸੀ ਘਿਓ ਵਾਲਾ, ਓਏ ਜਿਹੜਾ ਉਹ ਜਿਸ ਜਿਹੜੇ ਹਰ ਸ਼ੈ- ਚਾਰੇ ਮਾइंड ਪੈਂਦੇ ਆ। ਹੈ चार माइंड्स उसमें पढ़ते हैं, 4 माइंड्स। अच्छा 4 मगज यानी कि हाँ वही वाला। उसमें सर हर चीज होगी। जाफरान ਲੈ वो घी में नहीं बनाएंगे, जैतून के तेल में बनाएंगे। हाँ बादामों की गिरियां डाल के, अखरोट डाल के, किशमिश डाल के, काजू डाल के, सारी चीजें आपको जैसे वो
घरों में माएँ नहीं बना के देती, हाँ वो वाला बना के दूं। ਅੱਲਾ ਤੇਰੀ ਜ਼ਿੰਦਗੀ ਕਰੇ ਕਿ 4-5 ਕਰੀਮਾਂ ਵੀ ਮਿਕਸ ਕਰ ਮਾਂ ਨੂੰ ਕੋ ਵੀ ਬਣਾ ਕੇ ਦੇਵੇ ਤੈਨੂੰ ਹੈ ਕਿਤੇ ਸੋਹਣਾ ਲੱਗੇ। मैं आपकी बात का जवाब देता हूँ अंसार बर्नी साहब, पहले आप सुने। ये जो नेचुरल लुक्स है ना, आप इसको कभी नहीं बदल सकते। आप अगर कोशिश करेंगे ना, केमिकल्स को अप्लाई करेंगे अपनी स्किन पे, लानत पै जानी है मिठाई ਤੁਹਾਡੇ ਤੇ। ਆ ਜਿਹੜੀ ਨੈਚੁਰਲ ਲੁੱਕ ਹੁੰਦੀ ਹੈ ਇਹਨੂੰ ਵਾਕਈ ਨਹੀਂ ਅਸੀਂ ਬਦਲ ਸਕਦੇ। ਸਹੀ ਗੱਲ। ਸੁਭਨ ਯਾਰ ਤੁਸੀਂ ਹਰੜਾਂ ਦਾ ਮੁਰੱਬਾ ਖਾਣ ਲੱਪੋ ਨਾ, ਹਾਏ ਤੇ ਆ ਜਿਹੜੀਆਂ ਤੁਹਾਨੂੰ ਠੰਡ ਵਾਲੀਆਂ, ਬੜਾ ਗਰਮ ਹੁੰਦਾ ਸਾਜ ਜੀ। ਉਹ ਕਾਹਦਾ ਹੁੰਦਾ? ਹਰੜਾਂ ਦਾ ਮੁਰੱਬਾ ਹੁੰਦਾ, ਯਾਰ ਹਰੜ ਬਹੇੜੇ। ਹਾਂ ਮੁਬਸ਼ਰ ਨੁਕਸਾਨ ਸਾਹਿਬ, ਤੁਹਾਡੀ ਮਿਹਰਬਾਨੀ। ਤੁਸੀਂ ਕਿਸੇ ਵਿਆਹ ਸ਼ਾਦੀ ਤੇ ਰੋਟੀ ਖਾਓ ਨਾ, ਤੇ ਜਿਹੜੇ ਵਿੱਚੋਂ ਲਾਚੀਆਂ ਨਿਕਲਦੀਆਂ ਉਹ ਤੇ ਤੁਸੀਂ ਗੂਟੀਆਂ 'ਚ ਬਣਾਈਆਂ ਹੁੰਦੀਆਂ। ਤੁਸੀਂ ਏਡੇ ਪਾਗਲ ਹੋ। ਦੇਖੋ ਗ਼ਜ਼ਾਈ ਜ਼ਰੂਰੀਅਤ ਪੂਰੀ ਨਾ ਹੋ ਤਾਂ ਉਹ ਮਾਫੀ ਦੇ ਦੇ, ਤੂੰ ਚਿਕਨ ਤੇ ਗੋਸ਼ਤ ਕਦੀ ਵੇਖੇ ਨੇ? ਚਨੇ ਵਾਲੇ ਚੌਲਾਂ ਵਾਲੀ ਜਿਹੜੀ ਪਰਾਤ ਤੁਸੀਂ ਸਾਰੇ ਭਰਾਂਜ ਲਿਆਉਂਦੇ ਜਿਵੇਂ ਕੋਈ ਮੁਕੱਦਸ ਸ਼ੈ ਵਾ। ਤੂੰ ਇਹਦੇ ਮੁਕੱਦਸ ਹੁੰਦਾ ਵਾ। ਇੱਕ ਫੁੱਲਾਂ ਦੇ ਖਤਮ ਤੇ ਜਾ ਕਹੀਏ ਵੇ ਆਪਣੇ ਕਦਰਾਂ ਨੂੰ ਫੋਨ ਕਰਕੇ, ਆਇਓ ਫੁੱਲ ਮਾਹੌਲ ਆਇਓ। ਯਾਰ ਐਡਾ ਬੇਵਕੂਫ ਇਨਸਾਨ ਆ। ਉਸਤਾਦ ਜੀ ਫਲਾਂ ਵਾਲੀ ਰੇੜੀ ਤੇ ਜਿਹੜੇ ਲੱਗੇ ਨੇ ਲੱਕੜ ਦੇ ਫਲ, ਉਹਨਾਂ ਦਾ ਜੂਸ ਕਢਾ ਕੇ ਪੀ ਗਿਆ। ਦੱਸ ਇਹ ਗਲਾਸ ਪੂਰਾ ਉਹਨਾਂ ਦਾ ਲੱਕੜ ਦੇ ਫਲਾਂ ਤੋਂ। यार मैं तो चलो पी गया, लेकिन तू ये गल करके मेरे तो भी ज्यादा बेवकूफ। सर देखें, प्रोटीन्स जो है ना वो आपकी बॉडी को चाहिए, जरूरत है उनकी। हाँ जी सही गल है। भांडे तो इलावा तुसी अपनियां चीजां भी ठीक रखो, अपनी खुराक ते। जेड़ा तुसी उस्ताद जी इधर देख लोरी पूड़ा खादा ते नाल मिल्क शेक यार हाथ ना ला। ओ यार खलोया यार प्रीत, लोरी पूड़े नाल मिल्क शेक खा रहे थे। मैं कहा उस्ताद जी ये की? कहना यार ये देखो लिस्ट के मुताबिक खा रहा हूं। ਨਹੀਂ ਲੋਰੀਪੁਰਾ ਮੈਨੂੰ ਚੰਗਾ ਲੱਗਦਾ। ਲੋਰੀਪੁਰਾ ਤੇ ਉਹ ਮਿਲਕ ਸ਼ੇਕ ਮੈਂ ਪਹਿਲੇ ਮੰਗਾ ਲਈ ਸੀ। अच्छा अच्छा ਉਹ ਨया ਸ਼ੇਕ ਹੈਗਾ, ਉਹ ਅੰਦਰੋਂ ਲੋਰੀਪੁਰਾ ਖਾਂਦਾ ਆ, ਮੈਂ ਖਾ ਗਿਆ ਤੋਂ ਮਿਲਕ ਸ਼ੇਕ ਵੀ। हाँ नहीं तो कोई नॉर्मल गल है। ਇੱਥੇ ਲਿਖਿਆ ਵੀ ਲੋਰੀਪੁਰੇ ਤੋਂ ਮਿਲਕ ਸ਼ੇਕ ਨਹੀਂ ਪੀਣੀ। नहीं कुछ लिखिया तो नहीं है, उदा मेरे दिमाग च एक आई सी। ਇਹਨਾਂ ਦੇ ਸਾਲਨ 'ਚ ਨਾ ਡੱਡੂ ਭੁੜਕ ਕੇ ਡਿੱਗ ਪਿਆ ਸੀ। ਇਹਨੇ ਪੜ ਕੇ ਡੱਡੂ ਕਰਕੇ ਚੂਸ ਕੇ ਸੁੱਟਿਆ ਸੀ। ਏਡਾ ਗੰਦਾ ਵਾ। ਚੂਸੇ ਨੇ ਪਰੌਠੇ ਤੇ ਆਇਆ ਡੱਡੂ ਲਵੇਟ ਆਇਆ ਕਰਕੇ ਨਾ ਮੁੜ ਕੇ ਫਿਰ ਡੱਡੂ ਸੁੱਟਤਾ। ਹਾਂਜੀ ਡੱਡੂ ਨਹੀਂ ਆ ਸਕਦੇ ਉਸਤਾਦ ਜੀ। ਕੱਚੀ ਮਿੱਟੀ ਦੀ ਬਰਤਨਾਂ 'ਚ ਅਸੀਂ ਜ਼ਿਆਦਾ ਖਾਣ ਪਕਾਣ ਕਰਦੇ, ਕਿਉਂਕਿ ਬਾਟੀ ਸ਼ਾਟੀ ਨਾ ਉਹਦੇ 'ਚ ਹੀ ਮਜ਼ਾ ਆਉਂਦਾ। ਨਹੀਂ ਨਹੀਂ ਤੁਸੀਂ ਐਵੇਂ ਥਾਰ ਵਾਲੀ ਸਾਈਡ ਤੇ ਕੱਚੀ ਮਿੱਟੀ ਦੇ ਬਰਤਨ ਤੇ ਸੋਹਣਾ ਕੱਪੜੇ ਦਾ ਮਕਾਨ ਇੰਜ ਕਰਕੇ ਉਹ ਸਾਰਾ ਸਿਸਟਮ ਆ। ਅੱਲਾ ਮੰਗਦੇ ਸਾਰਾ ਟੱਬਰ ਜਿਹੜਾ ਵੱਡਾ ਪੱਤਾ ਨਹੀਂ ਹੁੰਦਾ ਉਹਦੇ ਸਾਲਣ ਪਾ ਕੇ ਖਾਂਦੇ ਐ ਜੱਗੇ ਰੱਖ ਕੇ। ਇੰਬਲੀ ਓਏ ਤਾਜੀ ਆ ਜਾਂਦਾ। ਤਾਜੀ ਚੋਕ ਵਾਲਾ ਸ਼ੋਅ ਕੀਤਾ ਸੀ ਤਾਜੀ। ਹਾਂ ਆ ਵੀ ਕੰਬਲ ਚੁੱਕ ਲੋ ਥੋੜਾ ਜਿਹਾ ਤਾਜੀ, ਕੁਛ ਨਹੀਂ ਹੁੰਦਾ ਤਾਜੀ। ਨਹੀਂ ਉਸਤਾਦ ਤੁਸੀਂ ਚਾਹ ਤਾਂ ਨਹੀਂ ਪੀਂਦੇ ਜ਼ਿਆਦਾ? ਹੈ ਚਾਹ ਤਾਂ ਨਹੀਂ ਜ਼ਿਆਦਾ ਪੀਂਦੇ ਪੀਣਾ ਵਾ। ਯਾਰ? ਉਹਦੀ ਜਗ੍ਹਾ ਤੇ ਤੁਸੀਂ ਦੁੱਧ ਸ਼ੁਰੂ ਕਰ ਦਿਓ, ਚਾਹ ਤਰਕ ਕਰ ਦਿਓ। ਹਾਂਜੀ ਭੋਰਾ ਇਹਨੂੰ ਵੀ ਨਾਲ ਲੱਭ ਜੂ। ਇਸੇ ਚੱਕਰ 'ਚ ਵੀ ਤੁਸੀਂ ਸ਼ੁਰੂ ਕਰੋਗੇ ਮੈਂ ਵੀ ਘੁੱਟ ਤੂੰ ਢੱਕਣ 'ਚ ਲੈ ਲਿਆ ਕਰ ਵੈਸੇ ਆਣ ਕੇ। ਓ ਯਾਰ ਸਾਨੂੰ ਨਹੀਂ ਲੋੜ ਹੈ, ਸਾਡਾ ਘਰ ਦਾ ਕੰਮ, ਮੱਝਾਂ ਮੁੱਝਾਂ, ਇਹ ਉਸਤਾਦ ਜੀ ਨੂੰ ਜ਼ਰੂਰਤ ਹੈ। ਉਹ ਜਿੱਦਾਂ ਦੇ ਤੇਰੇ ਨੈਣ ਨਕਸ਼ਾ, ਤੇਰੇ ਸਿਰ 'ਚੋਂ ਖੁਸ਼ਕੀ ਨਹੀਂ ਕੋਈ ਸੁਰਮਾ ਟੈਪ ਸ਼ਾਇਦ ਡਿੱਗਦੀ ਹੋਣੀ ਆ ਜਿਹੜਾ ਤੂੰ ਮਾੜਾ ਵਾ। ਤੂੰ ਨਾ ਦੁੱਧ ਦੀਆਂ ਗੱਲਾਂ ਕਰ। ਜੀ ਠੀਕ, ਥੈਂਕ ਯੂ। ਨਹੀਂ ਨਹੀਂ ਇਹਦੇ ਨਾਲ ਉਸਤਾਦ ਜੀ ਤੁਹਾਡੇ ਉਹ ਵੈਸੇ ਕੋਈ ਗੱਲਾਂ ਸਹੀ ਵੀ ਕਰ ਗਿਆ। ਜਦੋਂ ਤੁਸੀਂ ਲੇਟੇ ਰਹਿਣਾ ਵਾ ਹਾਂਜੀ ਤੁਹਾਡੇ ਪੇਟ ਦੇ ਵਿੱਚ ਮਿਹਦੇ ਜ਼ੈਬੀਨਾਟਾ ਹੋ ਜਾਣਾ। ਠੀਕ ਹੈ ਨਾ? ਬਿਲਕੁਲ। ਇਹ ਬੜਾ ਫਰਕ ਹੁੰਦਾ ਵਾ। ਇਹਨੂੰ ਤੁਸੀਂ ਆ ਨਾ ਗਲੂਟੋਟੀਨ ਤੇ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਕੱਲ ਇੱਕ ਲੈਬਰੀਟੋਨ, ਇਹ ਤੁਹਾਨੂੰ ਮੈਡੀਸਨ ਲਿਆ ਕੇ ਦਿੰਨੇ, ਤੁਸੀਂ ਉਹਦੇ ਨਾਲ 4 ਦਿਨ ਖਾਓ। ਉਸ ਤੋਂ ਬਾਅਦ ਤੁਸੀਂ ਵੇਖਣਾ ਅੱਲਾ ਦੀ ਰਹਿਮਤ ਨਾਲ ਤੁਸੀਂ ਫੇਰ ਇਦਾਂ ਹੀ। ਤੁਹਾਨੂੰ ਅਸੀਂ ਰੋਕਣਾ, ਤੁਸੀਂ ਰੁਕਣਾ ਨਹੀਂ। ਇਹੋ ਜਿਹੀਆਂ ਦਵਾਈਆਂ ਤੇ ਤੁਹਾਨੂੰ ਦੱਸ ਦਿਓ। ਹਾਂਜੀ ਬਾਜੀ ਚੌਕਸੀ ਬੜੀ ਚੀਜ਼ ਆ, ਚੌਕਸੀ। ਹਾਂ ਇਹ ਚੌਕਸੀ ਸੁਣਿਆ ਵਾ। ਹਾਂਜੀ ਯਾਰ ਮੈਂ ਸੁਣਿਆ ਵਾ ਸ਼ਤੂਤ ਜਿਹੜੇ ਨੇ ਨਾ, ਹਾਂਜੀ ਹਾਏ ਹਾਏ, ਸ਼ੱਕੋ ਸ਼ਤੂਤ, ਸ਼ਤੂਤੋ ਸ਼ੁਬਾਤ, ਸ਼ਤੂਤੋ ਸ਼ੁਬਾਤ, ਹਾਂਜੀ ਇਹ ਗਲੇ ਵਾਸਤੇ ਬਹੁਤ ਫਾਇਦੇਮੰਦ ਆ। ਜੀ ਬਿਲਕੁਲ ਸਹੀ ਗੱਲ। ਮੈਂ ਸੁਣਿਆ ਮੇਦੀ ਹਸਨ ਸਾਹਿਬ ਜ਼ਰੂਰ ਮੈਨੂੰ ਲੱਗਦਾ ਇਹ ਖਾਂਦੇ ਹੋਣ। ਉਸਤਾਦ ਜੀ ਤੂੰ ਤੇ ਸਿਆਹ ਸ਼ਰਬਤ ਇਸੇ ਤੋਂ ਬਣਿਆ। ਤੂੰ ਤੇ ਮੇਰੀ ਅੱਖੀਆਂ ਦੀ ਸਿਆਹ ਚੜਾਈ। ਤੂੰ ਤੇ ਸਿਆ ਨਹੀਂ ਹੈਗਾ, ਤੂਤ ਸਿਆ ਵਾ। ਤਹਿਤੂਤ ਸਿਆ ਸ਼ਹਿਤੂਤ ਸ਼ਹਿਤੂਤ। ਇਹਨੇ ਲਿਆਂਦਾ ਕਰਤੂਤ ਸਿਆ। ਇਹ ਵੀ ਪੀਂਦਾ ਰਹਿੰਦਾ। ਇਹਨੇ ਆਪਣਾ ਸ਼ਰਬਤ ਬਣਾਇਆ। ਇਹਨੇ ਕਹਿੰਦੇ ਤੂਤ ਸਿਆ ਪੀਂਦਾ ਰਿਹਾ। ਰੱਬਾ ਕਹਿੰਦਾ ਉਹ ਪੀਣਾ ਤੂੰ ਤੂਤ ਸਿਆ ਵਾ, ਕਰਦਾ ਤੂੰ ਕਰਤੂਤ ਸਿਆ ਵਾ ਸਾਰੀ। ਤੇ ਲੱਗਦਾ ਤੂੰ ਜਿਨ ਭੂਤ ਸਿਆ ਵਾ। ਇਹਨਾਂ ਦੀ ਵੱਲ ਤਾਂ ਉਸਤਾਦੀ ਸ਼ਾਇਦ ਗਿਆ ਵਾ ਤੇ ਮੱਖੀਆਂ ਨੇ ਤਜਾਦ ਕੀਤਾ। ਲੱਗਾ ਇਹਨਾਂ ਨੂੰ ਘੁਮਾਉਣਾ ਤੇ ਫਿਰ ਅਸੀਂ ਬੰਦ ਕਰ ਦੇਣਾ, ਅਸੀਂ ਨਹੀਂ ਸ਼ਾਇਦ ਕੱਢਣਾ। ਮੱਖੀਆਂ ਉੱਥੇ ਬੈਠੀਆਂ ਸੀ ਕਚਹਿਰੀ ਬਾਜ਼ਾਰ ਟਾਇਰ ਸਾੜਨ ਲਈ।
ਉਸਤਾਦ ਜੀ ਹੁਣ ਖਰਾਕ ਲੋ ਤੁਸੀਂ ਨਾ ਮੇਰੇ ਤੇ ਸੁੱਟ ਦਿਓ, ਤੁਹਾਡੀ ਟੈਨਸ਼ਨ ਖਤਮ ਆ, ਲੇਕਿਨ ਖਾਣਾ ਵਾ ਤੁਸੀਂ। ਲੋ ਜੀ ਇਹਦੇ ਤੇ ਸੁੱਟ ਦੇ। ਖਰਾਕ ਖਾ ਕੇ ਇਹਦੇ ਤੇ ਸੁੱਟ ਦਿਓ ਸਾਰੀ ਜਿਹੜੀ ਬਚਦੀ ਆ ਤਾਂ। ਯਾਰ ਇਹਦੇ ਘਰ ਭੂਤ ਨਹੀਂ, ਕਿਸੇ ਨੇ ਨਾ ਇਹਨਾਂ ਦੇ ਘਰ ਤੇ ਉਹ ਕਰਾਇਆ ਜਿਹੜਾ ਨਹੀਂ ਦਸਾਇਆ, ਉਹ ਇੱਕ ਆਲਮ ਨੇ ਨਾ ਘਰ ਭੂਤ ਨਹੀਂ ਭੇਜੀ, ਉਹ ਵਾਪਸ ਆ ਗਈ। ਕਿਉਂ? ਉਹਨੇ ਕਿਹਾ ਜੀ ਨਹੀਂ ਮੈਂ ਉਧਰ ਨਹੀਂ ਜਾਣਾ। ਉਹ ਅੰਦਰ ਵੜੀ, ਉਹਨੇ ਇਹਨੂੰ ਦੇਖਿਆ, ਉਹ ਵੇਖ ਕੇ ਕਹਿੰਗੇ ਭੂਤ ਸਿਆ। ਉਹਨੇ ਕਿਹਾ ਇਹ ਤੁਹਾਡਾ ਗੇੜਾ ਕਰ ਰਹੇ ਆ, ਉਹਨਾਂ ਨੇ ਕਿਸੇ ਹੋਰ ਆਲਮ ਕੋਲੋਂ ਵੀ ਚੀਜ਼ਾਂ ਉਧਰ ਪਹੁੰਚਵਾਈਆਂ ਕਹਿੰਦੀ ਉਹਨਾਂ ਦੇ ਤੇ ਆਪਣੇ ਮੋਕਲ ਦਾ। ਉਹਨੇ ਜਾਦੂ ਜੂਦੂ ਸਾਡੇ ਤੇ ਨਹੀਂ ਚੱਲਦੇ, ਜਾਦੂ ਜੂਦੂ ਨਹੀਂ ਚੱਲਦੇ ਸਾਡੇ ਤੇ। ਤੇਰੇ ਤੇ ਕਿੱਥੇ ਚੱਲਦੇ, ਤੁਹਾਡਾ ਤੇ ਘਰ ਦਾ ਖਰਚਾ ਬੜੀ ਮੁਸ਼ਕਿਲ ਨਾਲ। ਤਾਜੀ ਆਪ ਹੀ ਕਿਸੇ ਜਾਦੂ ਦਾ ਰਿਜ਼ਲਟ। ਮੈਂ ਇੱਕ ਜਿੰਨ ਚਿੰਬੜ ਗਿਆ, ਮੈਨੂੰ ਮੈਂ ਦਮ ਨਹੀਂ ਕਰਾਇਆ, ਮੈਂ ਆਪ ਉਹਦੀ ਬਾਹ ਮਰੋੜੀ, 2-3 ਮੁੱਕੇ ਮਾਰੇ, ਹੋ ਗਿਆ। ਉਹ ਉਸਤਾਦ ਜੀ ਜਦੋਂ ਜਿੰਨ ਤੁਹਾਡੀ ਜ਼ਿੰਦਗੀ ਚਾਹੁੰਦਾ ਨਾ, ਉਹ ਤੁਹਾਨੂੰ ਪਹਿਲੇ ਤਰੰਦਾ ਵਾ, ਜੇ ਤੁਸੀਂ ਤਰ ਗਏ ਤੇ ਉਹ ਤੁਹਾਨੂੰ ਜੇ ਚਿੰਬੜ ਜਾਏਗਾ, ਜੇ ਤੁਸੀਂ ਉੱਤੇ ਭਾਰੇ ਹੋ ਗਏ ਫਿਰ ਉਹ ਲਗਾ ਜਾਏਗਾ। ਯਾਰ ਇਹਨੂੰ ਇੱਕ ਜਿੰਨ ਚਿੰਬੜਿਆ ਤੇ ਉਧਰੋਂ ਇਹਦਾ ਕੋਈ ਆਪਰੇਸ਼ਨ ਹੋ ਗਿਆ, ਜਿੰਨ ਚਿੰਬੜ ਕੇ ਮਤਲਬ ਇਹਨੂੰ ਕੁਛ ਨਹੀਂ ਕਹਿ ਰਿਹਾ, ਇਹਨੇ ਸਮਝਿਆ ਨਿਕਲ ਗਿਆ ਵਾ, ਹੈ ਹੀ ਨਹੀਂ, ਸਾਇਲੈਂਟ ਹੋਇਆ। ਇਹ ਨਹੀਂ ਕਿਤੇ ਆਪਰੇਸ਼ਨ ਹੋਇਆ, ਇਹਦਾ ਆਪਰੇਸ਼ਨ ਕਰਾਇਆ ਡਾਕਟਰ ਨੇ, ਜਦੋਂ ਇੰਜ ਕਰਕੇ ਇਥੋਂ ਪਾੜਿਆ ਨਾ ਤੇ ਉਹ ਪਿੱਤੇ ਦੀ ਬੈਕ ਸਾਈਡ ਤੇ ਇੰਜ ਕਰਕੇ ਉਹਨੇ ਕਿਹਾ ਡਾਕਟਰ ਨੂੰ ਕਹਿੰਦਾ ਮੇਰਾ ਨਾ ਦੱਸ। ਇਹ ਕਾਲਮ ਨੇ ਨਾ ਜਿੰਨ ਭੇਜਿਆ ਇਹਦੇ ਵੱਲ ਵੀ ਇਹਨੂੰ ਜਾ ਕੇ ਚਿਮਟਣਾ। ਉਹ ਇਹਨਾਂ ਦਾ ਘਰੋਂ ਹੋ ਕੇ ਵਾਪਸ ਚਲਾ ਗਿਆ, ਕਹਿੰਦਾ ਅਸੀਂ ਇਹਨਾਂ ਨੂੰ ਬੁਲਾਉਂਦੇ ਨਹੀਂ ਭਾਈ। ਸਾਡਾ ਨਾ ਇੱਕ ਰਿਸ਼ਤਾ ਟੁੱਟਾ ਸੀ, ਉਹਦੀ ਵਜ੍ਹਾ ਤੋਂ ਸਾਡੀ ਇਹਦੇ ਨਾਲ ਬੋਲ ਚੱਲ ਬੰਦ। ਸਾਜੀ ਵਿਹੜੇ 'ਚ ਤੇਲ ਮਲ ਕੇ ਪੂਰੇ ਪਿੰਡੇ ਦੇ ਫਰੈਂਡ ਮੈਂ ਕਿਹਾ ਕੀ ਕਹਿੰਦਾ ਜਿੰਨ ਚਿੰਮੜ ਦੇ ਤੇ ਉੱਤੇ ਲੱਗ ਜਾਊ। ਉਹ ਏਦਾਂ ਤੇਲ ਮਲ ਕੇ ਫਿਰਦੇ ਵੀ ਜਿੰਨ ਚਿਪੜਨ ਵਾਸਤੇ ਫੜਦਾ ਤੇ ਤਿਲਕ ਜਾ। ਘੋਲਾ ਕਰੀ ਦੀਆਂ, ਦੰਗਲ ਲੜੀ ਦੇ ਪਿੰਡੇ। ਇਹਨਾਂ ਦਾ ਇੱਕ ਭਰਾ ਵਾ, ਉਹਨੂੰ ਜਿੰਨ ਚਿੰਮੜ ਗਿਆ, ਸਾਜੀ ਉਹਨੂੰ ਪੁੱਠਿਆ ਟੰਗਿਆ। ਮੈਂ ਕਿਹਾ ਕੀ ਕਹਿੰਦਾ ਜਿੰਨ ਚਿੰਮੜੇ ਆਪਾਂ ਡਿੱਗ ਪੂ। ਯਾਰ ਦੇਖੋ ਤੁਹਾਨੂੰ ਮੇਰੇ ਤੋਂ ਜ਼ਿਆਦਾ ਜੁਗਤਾਂ ਨਹੀਂ ਆਉਂਦੀਆਂ, ਮੈਂ ਇਸ ਟਾਈਮ ਸੀਰੀਅਸ ਹਾਂ ਯਾਰ। ਹਾਂਜੀ ਤੁਸੀਂ ਨਾ ਅੱਜ ਬਗਲ 'ਚ ਖੀਰਾ ਲੈ ਕੇ ਸੋਣਾ ਵਾ। ਹਾਂਜੀ ਬਗਲ 'ਚ ਖੀਰਾ ਲੈ ਕੇ ਉਸਤਾਦ ਜੀ ਸੌਣ ਲੱਗੇ ਨਾ, ਤੁਸੀਂ ਇਦਾਂ ਉਂਗਲ ਤੇ ਨਿੰਬੂ ਘਮਾਉਣਾ ਵਾ, ਤੁਸੀਂ ਠੀਕ ਹੋ ਜਾਓਗੇ। ਮੈਂ ਤੁਹਾਨੂੰ ਸਹੀ ਕਹਿਣਾ। ਬਗਲ 'ਚ ਖੀਰਾ ਲੈ ਕੇ ਉਂਗਲ ਤੇ ਨਿੰਬੂ ਘਮਾਉਣਾ। ਹਾਂਜੀ ਉਸਤਾਦ ਜੀ ਇਦਾਂ ਹੀ ਘੁੰਮਦਾ ਹੀ ਨਿੰਬੂ ਮੱਥੇ ਤੇ ਵੀ ਰੱਖਣਾ ਬਾਅਦ 'ਚ ਐ ਕਰਕੇ। ਹਾਂਜੀ ਐਂ ਜਿੱਦਾਂ ਉਹ ਫੁੱਟਬਾਲ ਰੱਖਦੇ ਉਸਤਾਦ ਜੀ, ਫੁੱਲ ਸਪੀਡ। ਤੇ ਜੇ ਕਿਤੇ ਟੋਬੇ ਵਾਲੀ ਸਾਈਡ ਤੇ ਕੋਈ ਬੰਦਾ ਹੁੰਦਾ ਜਾਂਦਾ, ਉਹਦੇ ਕੋਲ ਛੁੱਲ ਪਟੋਰਾ ਮੰਗਾਓ ਉਸਤਾਦ ਜੀ, ਉਹ ਵੀ ਕਾਫੀ ਕਹਿੰਦੇ ਮੇਦੇ ਲਈ ਵੀ ਠੀਕ ਆ ਨਾ। ਅੱਛਾ ਯਾਰ ਤੈਨੂੰ ਮੇਰੀ ਗੱਲ ਸੁਣ, ਜਰਮਨ ਤੂੰ ਜਿੰਨ ਦੇਖਿਆ ਕਦੀ ਦਾਨਿਸ਼? ਉਸਤਾਦ ਜੀ ਮੇਰੀ ਘੋਲ ਹੋਈ ਆ ਖਾੜੇ ਦੇ ਵਿੱਚ। ਹਾਂਜੀ ਉਹ ਤੇ ਜਿੰਨਾਂ ਨਾਲ ਹੋਈ ਹੈ ਨਾ, ਉਹਨਾਂ ਨੂੰ ਛੱਡ। ਨਹੀਂ ਜਿੰਨ ਨਾਲ ਕੋਕਾਫ ਤੋਂ ਆਇਆ ਸੀ, ਬੈਲਟ ਬੰਨਿਆ ਸੀ ਉਹਨੇ, ਉਧਰ ਦਾ ਕਿਤੇ ਚੈਂਪੀਅਨ ਹੀ ਸੀ। ਹਾਂਜੀ ਕੋਕਾਫ ਤੋਂ ਨਹੀਂ, ਮੈਂ ਮਕਾਫ ਤੋਂ ਆਇਆ ਸੀ। ਉਹ ਕਹਿੰਦਾ ਨਜਾਇਜ਼ ਕਬਜ਼ਾ ਛੱਡ ਤੇਰਾ ਐਵੇਂ ਕੋਕਾਫ। ਇੱਕ ਜਿੰਨੇ ਦੇ ਸਾਹਮਣੇ ਆਇਆ ਤੇ ਉਹ ਮਿੰਤਾ ਕਰਕੇ ਕਹਿੰਦੇ ਆ ਅੱਲਾ ਦੀ ਕਸਮ ਪਰਦੇਸੀ ਹੈ ਯਾਰ ਜਾਣ ਆਪ ਤੇਰੀ। ਜਿੰਨ ਨੂੰ ਕਹਿੰਦੇ ਆ ਮੈਂ ਪਰਦੇਸੀ ਆ, ਤੈਨੂੰ ਬਤਾ ਦਵਾ। ਇੱਕ ਆਲਮ ਨੇ ਜਿੰਨ ਭੇਜਿਆ ਕਿ ਜਾ ਕੇ ਤੂੰ ਦਾਨਿਸ਼ ਨੂੰ ਚਿੰਬੜ ਜਾ। ਉਹ ਭਾਈ ਇੰਨੀ ਗੱਲ ਤੋਂ ਪਹਿਲੇ ਜਿੰਨ ਨੇ ਆਪਣਾ ਅਸਤੀਫਾ ਟੇਬਲ ਤੇ ਰੱਖਤਾ ਕਿ ਮੈਂ ਇੱਧਰ ਨਹੀਂ ਜਾਣਾ, ਆ ਮੇਰਾ ਅਸਤੀਫਾ ਵੀ। ਅੱਜ ਇੱਕ ਜਿੰਨੀ ਨੂੰ ਚੰਬਰਾਨਾ ਆ ਗਿਆ, ਉਹ ਵਿੱਚ ਵੜ ਕੇ ਕਿੰਨੀ ਦਫਾ ਬਾਹਰ ਨਿਕਲਿਆ, ਚੈੱਕ ਕਰਨ ਦਿਆ ਪਹਿਲੇ। ਅਸਲ ਕਰਕੇ ਉਹ ਚੈੱਕ ਇਸ ਤੋਂ ਕਰਦੇ ਆ ਕਿ ਜਦੋਂ ਮੇਰਾ ਦਿਲ ਕਰੇ ਮੈਂ ਦੌੜ ਸਕਦਾ ਕਿਤੇ ਇਹ ਨਾ ਹੋਵੇ ਕਿ ਮੈਂ ਅੰਦਰ ਬੜਾ ਪਿੱਛੋਂ ਇੰਜ ਕਰ ਲਵਾਂ। ਜਿੰਨ ਚਿੰਬੜਿਆ ਸੀ, ਮੈਂ ਉਹਨੂੰ ਇੰਜ ਕਰਕੇ ਚੈਲੰਜ ਕੀਤਾ ਕਿ ਮੇਰਾ ਹੱਥ ਥੱਲੇ ਲਾ ਦੇ ਤੇ ਚਿੰਬੜ ਜਾ। ਨਹੀਂ ਉਹ ਨਿਕਲ ਗਿਆ। ਇਹਨੂੰ ਜਿੰਨ ਚਿੰਬੜਨ ਲਈ ਚੱਲਾ ਵਾ ਤੇ ਸਾਰੇ ਘਰ ਦੇ ਬੁਲਾ ਕੇ ਉਹਨਾਂ ਨੂੰ ਮਿਲ ਰਿਹਾ, ਪਤਾ ਨਹੀਂ ਮੈਂ ਆਉਣਾ ਕਿ ਨਹੀਂ ਆਉਣਾ। ਜਿੰਨਾਂ ਨਾਲ ਉਸਤਾਦ ਜੀ ਮੁਕਾਬਲੇ ਲੜੇ ਆ ਅਸੀਂ, ਜਿੰਨ ਆ ਗਿਆ ਕੋਕਾਫ ਤੋਂ, ਇੱਥੇ ਆ ਕੇ ਉਹਨੇ ਪਹਿਲਵਾਨਾਂ ਨੂੰ ਚੈਲੰਜ ਕਰਤਾ ਕਿ ਪੂਰੇ ਪੇੜ ਤੇ ਝੰਡੀ ਆ, ਹੁਣ ਕੋਈ ਨਾ ਅੱਗੇ ਆਵੇ। ਮੈਂ ਕਿਹਾ ਇਹ ਤੇ ਇਨਸਾਨਾਂ ਦੀ ਤਹੀਨ। ਮੈਂ ਫਿਰ ਉਸਤਾਦ ਜੀ ਜਿੰਨ ਨੂੰ ਬਾਹ ਤੋਂ ਫੜਿਆ, 2-3 ਵਾਰੀ ਇੱਧਰ ਮਾਰ ਕੇ ਉਹਦੀ ਕੰਡ ਲਾਈ, ਉਹ ਚਲ ਗਿਆ ਵਾਪਸ। ਇਹਨਾਂ ਨੇ ਮੱਝਾਂ ਮੁੱਝਾਂ ਵੀ ਰੱਖੀਆਂ ਨਾ ਗੁੱਜਰ ਆ, ਇਹਨੂੰ ਇੱਕ ਜਿੰਨ ਚਿੰਬੜ ਗਿਆ ਭਾਈ। 6 ਮਹੀਨੇ ਬਾਅਦ ਜਿੰਨ ਵਿਚਾਰਾ ਪਾਗਲ ਹੋਇਆ ਫਿਰਦਾ, ਮੁੱਕਲ ਕੋ ਗਿਆ, ਆਪਣੇ ਆਲਮ ਕੋ ਗਿਆ। ਖੁਦਾ ਦਾ ਵਾਸਤਾ ਕਹਿੰਦਾ ਮੈਨੂੰ ਵਾਪਸ ਬੁਲਾ ਲਾ। ਸੁਬਾਹ 4:30 ਵਜੇ ਉੱਠ ਕੇ 36-37 ਮੱਝਾਂ ਚੋਣਾ ਮੈਂ, ਸਾਰੀ ਦਿਹਾੜੀ ਮੈਨੂੰ ਕੰਮ ਤੇ ਲਾਇਆ ਇਹਨੇ। ਇੱਕ ਜਿੰਨ ਸਭ ਗੋਇਆ ਸਿੱਟ ਕੇ ਪਾਗਲ ਹੋ ਜਿੰਨ ਤੋਂ ਬੋ ਆ ਰਹੀ ਹੈ। ਜਿੰਨ ਆਲਮ ਦੇ ਕੋਲ ਪਹੁੰਚੀ, ਆਲਮ ਹੀ ਕਹਿੰਦਾ ਓਏ ਆ ਕੀ ਕਰਕੇ? ਜਿੰਨ ਦੇ ਗਿੱਟਿਆਂ ਨੂੰ ਗੋਇਆ ਲੱਗਾ। ਇੱਕ ਜਿੰਨ ਮੇਰਾ ਤਾਬੇਦਾਰ ਹੋ ਗਿਆ ਸੀ, ਬੜਾ ਸ਼ਰਾਰਤੀ ਸੀਗਾ ਉਸਤਾਦ ਜੀ। ਉਹਨੇ ਸਵੇਰ ਉੱਠਣਾ, ਇੰਜ ਬਾਲਾ ਕੱਢਣਾ ਮੱਝ ਦਾ,
ਤੇ ਆਪ ਵਿੱਚੋਂ ਨਿਕਲ ਜਾਂਦਾ ਸੀ ਉਹ ਮੇਰੇ ਤੇ ਡਿੱਗ ਜਾਂਦੀ। ਇਹਨੇ ਜਿੰਨ ਚਿਮੜਨ ਆਇਆ ਤੇ ਇਹ ਚਿਮੜ ਗਿਆ ਉਹਨੂੰ ਤੇ ਬਾਅਦ ਚ ਜਿੰਨ 1-5 ਤੇ ਕੋਲਾ ਕਰ ਸਮਝ ਵਿੱਚ ਦਓ ਯਾਰ। ਤਾਜੀ ਇੱਕ ਆਲਮ ਨੇ ਇਹਨੂੰ ਜਿੰਨ ਭੇਜਿਆ ਇਹਨੂੰ ਚੰਬੜਨ ਲਈ, ਉਹ ਜਿੰਨ ਨੂੰ ਵੇਖ ਕੇ ਕਿਸੇ ਹੋਰ ਆਲਮ ਕੋ ਕੰਮ ਦਾ ਪਤਾ ਕਰਨ ਦਿਆ। ਖਾਣਾ ਪੀਣਾ ਕੀ ਅੱਜ ਮੱਛਲੀ ਹੋ ਗਈ। ਆਹ ਅੱਲਾ ਦੀ ਕਸਮ ਸਹੀ ਉਸਤਾਦ ਜੀ, ਸਹੀ ਗੱਲ ਹੈ। ਇਹਨੇ ਇੱਥੋਂ ਮਛਲੀ ਘੁੱਟ ਦੇਣੀ ਤੁਹਾਡੀ ਇੰਜ ਪਰਸ ਕਰਕੇ। ਲਿਆ ਉਸਤਾਦ ਜੀ ਦਾ ਅੰਦਰੋਂ। ਓਏ ਜੁੱਤੀ ਦੇ ਓਏ ਯਾਰ ਏਦਾਂ ਨਾ ਕਰਿਆ ਕਰੋ, ਉਸਤਾਦ ਜੀ ਨੇ ਕਦੀ ਨਹੀਂ ਨਾ ਕੀਤੀ, ਤੁਸੀਂ ਐਵੇਂ ਨਹੀਂ ਯਾਰ ਲਿਆਓ, ਜੋ ਦਿਲ ਕਰਦਾ ਖਾਓ ਤੁਸੀਂ। ਯਾਰ ਮੇਰੀ ਗੱਲ ਸੁਣੋ, ਉਸਤਾਦ ਜੀ ਮੁੰਡਿਆਂ ਨੂੰ ਆ ਸ਼ੋਅ ਮੁਕਾਉਂਦੇ ਨਾ ਸਿੱਧਾ ਚੱਲਦੇ ਆ ਡੀਸੈਂਟ ਵਾਲੇ ਕੋਲ। ਠੀਕ ਅੱਛਾ ਓਕੇ ਸਰ। ਫਿਰ ਉਹ ਤੂੰ ਨਹੀਂ ਜਾਣਾ, ਉਹ ਡੀਸੈਂਟ ਡੀਸੈਂਟ ਵਾਲੇ ਕੋਲ ਜਾ ਕੇ ਉੱਥੋਂ ਕੋ 2-3 ਕਿਲੋ ਮੱਛੀ ਖਾਣੇ ਆ, ਆਹਾ ਮੱਛੀ ਨਵੀਂ ਕਰਦੇ ਆ ਤੇ ਉੱਤੋਂ ਫਿਰ ਚਾਹ ਇੱਕ ਪੀਆਂਗੇ ਹੈ ਫਿਰ ਦੇਸੀ ਅੰਡੇ, ਫਿਰ ਉਤੋਂ ਮੂੰਗਫਲੀ ਲੈ ਲਾਂਗੇ 100 ਦੀ। ਹਾਂ ਠੀਕ ਹੈ। ਆ ਮੇਰਾ ਮੂੰਗਫਲੀ ਦਾ ਕਰਕੇ ਦਿਲ ਕਰਨ ਲੱਗ ਪਿਆ। ਔਰ ਮੂੰਗਫਲੀ ਖਾਂਦੇ ਖਾਂਦੇ ਸੂਪ ਦੇ ਨਾਲ ਕਦੀ ਮੂੰਗਫਲੀ ਖਾਧੀ ਹੈ, ਮਤਲਬ 10-12 ਦਾਣੇ ਕੱਢ ਕੇ ਰੱਖ ਕੇ ਉੱਤੋਂ ਸੂਪ। ਹਾਂ ਕਦੀ ਲੇਜ਼ ਦੇ ਨਾਲ ਪੈਪਸੀ ਪੀਤੀ ਹੈ, ਮੰਜੀ ਲੇਜ਼ ਆ ਮੂੰਹ ਚ ਰੱਖ ਕੇ ਹਾਂਜੀ ਐ ਕਰਕੇ ਉੱਤੋਂ ਹਲਕਾ ਜਿਹਾ ਪੈਪਸੀ ਦਾ ਘੁੱਟ। ਇਹ ਮੈਂ ਨਹੀਂ ਕਹਿੰਦਾ, ਇਹ ਅੱਜ ਤੋਂ 20-25 ਸਾਲ ਪਹਿਲੇ ਸਪਰਾਈਟ ਦੀ ਇੱਕ ਮਸ਼ਹੂਰੀ ਹੁੰਦੀ ਸੀ। ਪਾਗਲ ਨਹੀਂ ਇਹ ਗੋਰੇ, ਤੁਸੀਂ ਮੈਨੂੰ ਲੋਕੀ ਕਹਿੰਦੇ ਨੇ, ਮੈਂ ਅੱਜ ਤੋਂ 20-25 ਛੋਟਾ ਜਿਹਾ ਮੈਂ ਹੁੰਦਾ ਸਾਂ ਤੇ ਮੈਂ ਇੱਕ ਸ਼ਾਦੀ 'ਚ ਮਿੱਠੇ ਚੋਲਾਂ ਤੇ ਸ਼ੋਰਬਾ ਪਾ ਕੇ ਨਾ ਤੇ ਮੈਂ ਖਾ ਰਿਹਾ ਤੇ ਮੇਰੇ ਮਾਮੂ ਆਏ ਤੇ ਮੇਰੇ ਮਾਮੂ ਨੇ ਉਹ ਮੇਰੀ ਕੀਤੀ ਸਾਰੇ ਸਾਹਮਣੇ। ਮੇਰੀ ਮਾਂ ਨੂੰ ਕਹਿੰਦੇ ਆ ਦੇਖ ਆਪਣੇ ਮੁੰਡੇ ਦੇ ਕੰਮ, ਆ ਦੇਖ ਮਿੱਠੇ ਚੋਲਾਂ ਤੇ ਸ਼ੋਰਬਾ ਪਾ ਕੇ ਖਾਂਦੇ ਆ। ਤੇ ਠੀਕ 14-15 ਸਾਲ ਬਾਅਦ ਮੈਂ ਆਪਣੇ ਮਾਮੂ ਨੂੰ ਫੜ ਲਿਆ ਇੱਕ ਵਿਆਹ ਤੇ ਮਿੱਠੇ ਚੋਲਾਂ ਤੇ ਸ਼ੋਰਬਾ ਪਾ ਕੇ, ਤੇ ਫਿਰ ਕਈ ਖਾਂਦੇ ਉਦੋਂ। ਮੈਂ ਟ੍ਰੈਂਡ ਸੈਟਰ ਆ, ਵਾਹ ਨਹੀਂ ਉਸਤਾਦ ਜੀ, ਬਲਕਿ ਮੈਂ ਟ੍ਰੈਂਡ ਸੈਟਰ ਆ। ਵਾਹ ਅੱਛਾ ਇਹ ਕਿੰਨੀ ਕੁ ਪੁਰਾਣੀ ਗੱਲ ਆ, ਯਾਨੀ ਸਨ ਕਿਹੜੇ ਸਨ ਦੀ ਗੱਲ ਹੈ, ਯਾਨੀ ਜਦੋਂ ਤੁਸੀਂ 25 ਸਾਲ ਪਿੱਛੇ ਚਲੇ ਯਾਰ ਮੇਰੀ ਗੱਲ ਸੁਣ, ਪਹਿਲੇ ਮੈਂ ਕੀ ਗੱਲ ਕਰ ਰਿਹਾ ਸੀ। ਹਾਂ ਸਪਰਾਈਟ ਦੀ ਮਸ਼ਹੂਰੀ ਹੁੰਦੀ ਸੀ, ਇੱਕ ਬੰਦਾ ਘੋੜੇ ਤੇ ਕੌਬੋਏ ਟਾਈਪ ਹਾਂ ਘੋੜੇ ਤੇ ਆ ਰਿਹਾ, ਘੋੜੇ ਤੇ ਆ ਕੇ ਤੇ ਉਹਦੇ ਚ ਸਹਿਰਾਜ ਵਿੱਚ ਪਿਆਸ ਉਹਨੂੰ ਲੱਗੀ, ਹੋਂਠ ਉਹਦੇ ਖੁਸ਼ਕ ਹੋਏ ਨੇ। ਸਾਜੀ ਉਹ ਘੋੜੇ ਤੋਂ ਉਤਰਦਾ ਵਾ, ਇੰਜ ਦਰਵਾਜ਼ਾ ਬੰਦ ਕਰਦਾ ਘੋੜੇ ਦਾ, ਅੰਦਰ ਸਿੱਧਾ ਹੀ ਜਾ ਕੇ ਤੇ ਅੱਗੇ ਉਹ ਘੋੜੇ ਦਾ ਨਹੀਂ, ਘੋੜੇ ਤੋਂ ਉਤਰਦਾ ਵਾ ਤੇ ਉਹ ਕਿੱਥੇ ਵੜਦਾ ਵਾ? ਦਰਵਾਜ਼ਾ ਬੰਦ ਕਰਦਾ ਘੋੜੇ ਦਾ। ਦਰਵਾਜ਼ਾ ਘੋੜੇ ਦਰਵਾਜ਼ਾ ਖੋਲਦਾ ਉਹਦਾ, ਉਹ ਜਿਹੜਾ ਉਹ ਇੱਕ ਢਾਬਾ ਟੈਪ ਜਿਹਾ ਹੁੰਦਾ, ਉਹਦਾ ਦਰਵਾਜ਼ਾ ਖੋਲ ਕੇ ਸਿੱਧਾ ਜਾਂਦਾ ਵਾ ਤੇ ਉੱਥੇ ਨਾ ਉਹ ਕਾਊਂਟਰ ਹੁੰਦਾ ਤੇ ਕਾਊਂਟਰ ਤੇ ਉਹਨੂੰ ਜਾ ਕੇ ਕਹਿੰਦਾ ਵੀ ਲੇਜ਼ ਦੇ ਚਿਪਸ। ਹਾਂ ਉਹਨੂੰ ਚਿਪਸ ਦਿੰਦਾ ਤੇ ਚਿਪਸ ਯਾਨੀ ਜਿੱਦਾਂ ਮੈਂ ਨਹੀਂ ਖਾਂਦਾ ਭਰ ਕੇ, ਉਹ ਇੰਜ ਚਿਪਸ ਪਾ ਕੇ ਤੇ ਉਹਨੂੰ ਸਪਰਾਈਟ ਦੀ ਬੋਤਲ ਲਿਆ ਕੇ ਤੇ ਉੱਤੋਂ ਸਪਰਾਈਟ ਪੀਂਦਾ ਵਾ। ਉਫ, ਇਹ ਕਮਰਸ਼ੀਅਲ ਅੱਜ ਵੀ ਤੂੰ ਦੇਖ ਲੈ, ਮੈਂ ਤੈਨੂੰ ਦਿਖਾ ਦਿੰਦਾ ਸਪਰਾਈਟ ਦੀ ਮਸ਼ਹੂਰੀ। ਆਏ ਹਾਏ ਹਾਏ, ਤੇ ਮਤਲਬ ਇਹ ਸਰ ਇੰਜੋਏ ਕਰੋ ਬਸ ਲਾਈਫ। ਇਹ ਨਿਰੀਆਂ ਬਿਮਾਰੀਆਂ ਵਾ ਉਸਤਾਦ ਜੀ, ਹਾਂ ਜਿਹੜਾ ਤੁਸੀਂ ਕੰਬੀਨੇਸ਼ਨ ਬਣਾਇਆ ਨਿਰੀਆਂ ਬਿਮਾਰੀਆਂ ਵਾ। ਵੀ ਸੂਪ ਨਾਲ ਬੰਦ ਖਾ ਲੈਣਾ, ਇਹ ਕੋਈ ਗੱਲ ਆ ਭਲਾ ਕਰਨ ਵਾਲੀ? ਯਾਰ ਨਹੀਂ, ਇਹ ਟ੍ਰੈਂਡ ਸੈੱਟ ਹੋ ਸਕਦਾ, ਕੋਈ ਵੱਡੀ ਗੱਲ ਨਹੀਂ। ਉਹਨਾਂ ਕੀ ਖਾ ਲੈਣਾ ਬੰਦ। ਅਸੀਂ ਅੱਜ ਤੁਹਾਡੇ ਕਹੇ ਤੇ ਸਾਰਾ ਕੁਝ ਖਾ ਲਾਂਗੇ ਜੋ ਤੁਸੀਂ ਕਹੋਗੇ। ਕੱਲ ਫਿਰ ਇੱਥੇ 5 ਮੰਜੀਆਂ ਲੈਣ ਸਿਰ ਆਪਾਂ ਸਾਰੇ ਇਕੱਠੇ। ਨਹੀਂ ਹਾਂ ਇਹ ਦੱਸੋ, ਜਾਂ ਤੇ ਹੁਣ ਸੂਪ ਪੀਣ ਚਲੋ ਮੇਰੇ ਨਾਲ। ਨਹੀਂ ਤੁਸੀਂ ਡੀਸੈਂਟ ਦਾ ਗਿਆ ਸੀ, ਸਾਨੂੰ ਕਿਸੇ ਕੂਡ ਸੈਂਟ ਤੇ ਹੀ ਲਾਈ। ਸੈਂਟ ਤੇ ਤੇਰਾ ਖਰਚਾ ਜ਼ਿਆਦਾ ਹੋ ਜਾਣਾ ਫਰੀ। ਮੇਰਾ ਘਰ ਤੂੰ ਪਾਗਲਾ, ਤੂੰ ਵੱਡਾ ਭਰਾ ਵਾ ਯਾਰ। ਕੀ ਹੈ ਨਹੀਂ ਮੈਂ ਆ ਡੰਡੀਆਂ ਗੋਲੀਆਂ ਉਸਤਾਦ ਜੀ ਦੇ ਕੇ ਆਪਣੀ ਬੁਖਾਰ ਪਾਗਲਾ, ਇਹਨੂੰ ਆਜ਼ਾਦ ਸਮਝ। ਤੈਨੂੰ ਉਸਤਾਦ ਜੀ ਨੇ ਕਿਹਾ ਪਾਗਲਾ, ਤੂੰ ਫੌਰਨ ਕਹਿਆ ਉਸਤਾਦ ਜੀ ਮੈਂ ਤਾਬੇਦਾਰ। ਸਿਰਫ ਆਜ਼ਾਦ ਸੇ ਨਾ 8-10 ਹਜ਼ਾਰ ਰੁਪਏ ਲੱਗ ਜਾਣਾ ਵਾ ਓਏ। 8-10 ਹਜ਼ਾਰ ਦੀ ਖਾਤਰ? ਉਸਤਾਦ ਜੀ ਮੈਨੂੰ ਕਹੋ, ਤੁਸੀਂ ਮੈਨੂੰ ਕਹੋ। ਚੱਲ ਯਾਰ ਚਲੀਏ। ਓਕੇ, ਇਹਨਾਂ ਨੂੰ ਵੀ ਨਾਲ ਲੈ ਚਲੋ, ਮੈਂ ਦਿਲ ਦਾ। ਚਲੋ ਜੀ। ਜੀਓ ਗੁਜਰਾ ਲੈ ਵੀ ਕੱਟਾ ਤਾਂ ਨਹੀਂ ਵੇਚਦਾ। ਇੱਕ ਅੱਧਾ ਰਵੇ ਉੱਥੇ। ਉਸਤਾਦ ਜੀ ਦੇ ਫਿਰ ਪੈਸੇ ਕੱਢੇ ਨਾ। ਕਿੰਨਾ ਲੈ ਵੀ ਸਤਾਜੀ ਇੱਕ ਅੱਧਾ ਉੱਥੇ ਰਵੇ ਹੀ ਰਹੇ। ਕਹਿੰਦਾ ਉਸਤਾਦ ਜੀ ਦੇ ਫੇਰ ਪੈਸੇ ਕੱਢੇ। 4-5 ਰੋਟੀਆਂ ਖਵਾਉਣੀਆਂ, ਟੀਮ ਚੋਂ ਇੱਕ ਬੰਦਾ ਘਟਦਾ ਜਾਣਾ। ਉਸਤਾਦ ਜੀ ਇਕੱਲੇ ਰਹਿ ਜਾਣੇ, ਦੇਖੀ ਤੂੰ। ਨਹੀਂ ਘਟਦਾ ਯਾਰ, ਉਸਤਾਦ ਜੀ ਸਭ ਤੋਂ ਪਹਿਲੇ ਜਾਣਗੇ, ਮੈਂ ਐਂਡ ਤੇ ਆਵਾਂਗਾ। ਨਹੀਂ ਫਿਰ ਸਾਰੇ ਭਾਂਡੇ ਭੁੰਡੇ ਧੋ ਕੇ। ਮੈਂ ਤੁਹਾਨੂੰ ਤਰੀਕਾ ਦੱਸਾਂ ਇੱਕ। ਹਾਂਜੀ ਦੇਖੋ ਗੱਲ ਇਹ ਆ ਕਿ ਨਾ ਆਪਣੇ ਆਪ ਖਰਚ ਕੇ ਖਾਣ ਦਾ ਮਜ਼ਾ ਹੀ ਲੈਣਾ। ਆਪ ਕਮਾ ਕੇ ਆਪ ਖਾਣ ਦਾ ਉਸਤਾਦ ਜੀ ਚੱਸ ਨਹੀਂ ਹੁੰਦਾ। ਨਹੀਂ ਮੈਨੂੰ ਸੁਣ ਲਾ ਨਾ, ਤੇ ਕੈਨੇਡਾ ਚੋਂ ਨਾ ਮੇਰਾ ਇੱਕ ਯਾਰ ਆਇਆ ਫਰਾਨ। ਅੱਛਾ ਉਹਨੂੰ ਪੋਨੇ ਫਟੀਕ। ਅੱਛਾ ਮੁੰਡਾ ਪੀਪਾ ਉਸਤਾਦ ਜੀ। ਉਹਨੂੰ ਕੀੜਾ ਜਿਹਾ ਦੇਣਾਗੇ ਨਾ, ਉਹਨੂੰ ਕਹਾਂਗੇ ਆਓ ਜੀ ਚੱਲੀਏ ਮੱਛੀ ਖਾਣ। ਤੇ ਜ਼ਾਹਰੀ ਬਾਤ ਆ, ਜਦੋਂ ਪੈਸੇ ਦੀ ਵਾਰੀ ਹੋਣੀ ਉਹਨੇ ਝੂਠੇ ਮੂੰਹ ਨਾਲ ਕਹਿਣਾ ਹੀ ਹੈ ਨਾ ਕਿ
ਭਾਜੀ ਮੈਂ ਦੇਣਾ, ਹਾਂ ਓਕੇ ਉਹ ਤੁਸੀਂ ਅੱਗੋਂ ਕਹੋ ਕਿ ਨਹੀਂ ਨਹੀਂ। ਓਕੇ ਉਸਤਾਦ ਜੀ ਠੀਕ ਹੈ ਓਕੇ। ਵੈਸੇ ਇਹ ਗੱਲ ਮੈਂ ਇੱਕ ਹੋਰ ਤਰੀਕਾ ਦੱਸਦਾ, ਇੱਕ ਹੋਰ ਤਰੀਕਾ ਹੁੰਦਾ ਸਾਡੀਆਂ ਬੈਠੇ ਨਾ, ਮੈਂ ਵੀ ਫੋਨ ਸੁਣਦਾ ਪਰੇ, ਤੂੰ ਉੱਠ ਕੇ ਕਹਿਣਾ ਯਾਰ ਮੈਂ ਹੱਥ ਧੋਵਾਂ, ਤੂੰ ਕਹਿਣਾ ਐਵੇਂ ਕਹਿਣਾ ਉਹ ਤੂੰ ਇੱਧਰ ਕਿੱਧਰ ਐ ਨੂੰ, ਤੂੰ ਵੀ ਨਿਕਲ ਕੇ ਕੱਲਾ ਰਹਿ ਜਾਏਗਾ, ਉਧਰੋਂ ਬੇਲਾ ਲੈਣ ਕਹਿਣਾ ਪਹੁੰਚ ਜਾ। ਹਾਂ ਇਕੱਠੇ ਹੀ ਪਾਈਏ ਯਾਨੀ ਕਿ ਠੀਕ। ਨਹੀਂ ਜਿਹੜੀ ਇਹ ਮਜ਼ਾ ਹੀ ਇਸ ਖਾਣੇ ਦਾ ਜਿਹੜਾ ਆਪਣੀ ਹੱਕ ਦੇਖ ਆਇਆ ਅਸੀਂ ਕਿੰਨੀ ਸਕੀਮ ਕਰ ਰਹੇ ਹਾਂ, ਇਹ ਮਿਹਨਤ ਕਰਕੇ ਖਾਣਾ ਸੀ, ਉਸਤਾਦ ਜੀ ਇਹ ਮੇਰੀ ਗੱਲ ਮਿਹਨਤ ਨਹੀਂ ਕਿ ਇੰਨਾ ਅਸੀਂ ਸਕ੍ਰਿਪਟ 'ਚ ਬਣਾ ਰਹੇ ਹਾਂ। ਉਸਤਾਦ ਜੀ ਜਿਹੜੀ ਆਪਾਂ ਹਰ ਪੁਰਾਣੇ ਨੇ ਆਈਟਮ ਕਰੀ ਦੀ ਹੈ ਹੋਟਲ ਜਾ ਕੇ, ਉਹ ਕਰਾਂਗੇ ਵੀ ਕਾਰਡ ਹੈ ਮੇਰਾ ਪਰਸ ਘਰ ਰਹਿ ਗਿਆ ਇਹ ਵਾ ਉਹ ਕਰੀਏ। ਉਸਤਾਦ ਜੀ ਹੁਣ ਹਰ ਹੋਟਲ ਤੇ ਕਾਰਡ ਵਾਲੀ ਹੈ ਮਸ਼ੀਨ, ਰਿਸਕ ਨਾ ਲਿਓ। ਪ੍ਰੋਫੈਸਰ ਰਾਮੇ ਨੇ 5000 ਵਾਲਾ ਨੋਟ ਰੱਖਿਆ ਮੈਂ, ਇੱਕੋ ਹੀ 5 ਲੱਖ ਫਿਰ ਉਹਨੇ 150 ਦੀ ਚੀਜ਼ ਲਈ ਨਾ, ਉਹਨੇ ਕਹਿਣਾ ਉਹ ਯਾਰ 5000 ਆ, ਅਗਲੇ ਨੇ ਕਹਿਣਾ ਚੱਲ ਮੈਂ ਦੇਣਾ ਠਹਿਰ ਤੇ ਕੋਈ, ਉਹਦਾ ਮੈਲਾ ਹੋ ਗਿਆ ਨੋਟ 5000 ਵਾਲਾ, ਕਹਿੰਦਾ 8 ਮਹੀਨੇ ਹੋ ਗਏ ਉੱਤੇ ਹੀ। ਉਸਤਾਦ ਜੀ ਕਿਸ ਦਿਨ ਦਾ ਸਲਮਾਨ ਮੈਨੂੰ ਬਿਠਾ ਕੇ ਨਾ ਉਹਨਾਂ ਕੋਲ ਪੁੱਛਿਆ, ਜਦੋਂ ਦੁਬਈ ਪਹਿਲੀ ਵਾਰ ਗਏ ਸੀ ਨਾ, ਉਹਨੇ ਸਲਮਾਨ ਨੂੰ ਕਿੰਨਾ ਤੰਗ ਕੀਤਾ, ਸਿਰਫ 100 ਦਿਰਹਮ ਦਿਖਾ ਕੇ ਯਾਰ ਮੇਰੇ ਕੋਲ 100 ਟੁੱਟਾ ਆ ਬੰਦਾ ਆਇਆ ਯਾਰ ਸਲਮਾਨ ਸੀਟਾਂ ਤੇ ਪੜੀ ਵੀ ਪੂਰਾ ਵੀ ਨਹੀਂ ਦਿੰਦਾ। ਨਹੀਂ ਉਹ ਵੀ ਅਗਲਾ ਫਰਹਾਨ ਵੀ ਸਿਆਣਾ ਨਿਕਲਿਆ, ਤੇ ਫੇਰ ਉਹਨੇ ਹੋਟਲ ਵਾਲਿਆਂ ਨੇ ਗੇਮ ਪਾਈ ਹੋਈ, ਭਾਈ ਇਹਨਾਂ ਕੋਲ ਹੀ ਲੈਣੇ, ਤੂੰ ਕਹੀ ਨਹੀਂ ਮੈਂ ਭਾਜੀ ਤੁਹਾਡੇ ਕੋਲ ਲੈਣੇ। ਯਾਰ ਤੂੰ ਛੱਡ ਦੇਣਾ ਇਸ ਗੱਲ ਨੂੰ। ਉਸਤਾਦ ਜੀ ਇਹ ਪਾਗਲ ਆ, ਮੁਹੱਬਤ ਚ ਆਇਆ ਵਾ, ਫੈਨ ਵਾ, ਆਪਾਂ ਮੁੱਛ ਦੇਣਾ ਆਹ ਦੇਖੀ ਤੂੰ ਨਹੀਂ ਪਤਾ ਜਾਊਗਾ। ਉਸਤਾਦ ਜੀ ਵਾਲਾ ਸਕੈਚ ਸਹੀ ਆ, ਮੈਂ ਤੇ ਭਾਈ ਇਦਾਂ ਹੀ ਕਰਨਾ। ਯਾਰ ਫਰੀਦ ਤੂੰ ਐਵੇਂ ਸਵਾਲ ਉਠਾ ਦਿੰਦਾ, ਅੱਗੇ ਕਦੀ ਫੇਲ ਹੋਇਆ ਕੰਮ? ਅੱਗੇ ਕਦੀ ਦੱਸ ਅਸੀਂ ਮਿਸਟੇਕ ਕੀਤੀ। ਨਹੀਂ ਯਾਰ ਪਿਆਰ ਮੈਂ ਵਧਣਾ ਆ, ਜਾਂ ਫਿਰ ਉਹਨੂੰ ਮਰਹਬਾ ਦੀ ਪਾਓ। ਦੇਸੀ ਮੁਰਗੇ ਦੀ, ਹਾਂ ਉਹ ਡੀਸਲ ਜ਼ਿਆਦਾ ਮਜ਼ੇਦਾਰ ਆ। ਫਿਸ਼ ਦਾ ਸੀਜ਼ਨ ਹੈ ਨਾ, ਦੇਸੀ ਮੁਰਗਾ ਤੇ ਪੂਰਾ ਸਾਲ ਜਦੋਂ ਮਰਜ਼ੀ ਉਹਨਾਂ ਕੋ ਖਾ ਲਓ, ਉਹਦੇ ਆਪਾਂ ਫਿਸ਼ ਦਾ ਸੀਜ਼ਨ ਆ। ਉਸਤਾਦ ਜੀ ਕੋਲੋਂ ਵੀ ਖਾ ਲਈ ਸੀ। ਇਹ ਚਲੋ ਫਿਸ਼ ਕੀ ਹੁੰਦੀ ਹੈ? ਤੁਸੀਂ ਏਦਾਂ ਕਰੋ, ਨੀਅਤ ਸਾਫ਼ ਤੇ ਚਲੋ ਉਹਨਾਂ ਸਾਡਾ ਅੱਲਾ ਉਹਦੇ ਲਈ ਸਾਡੇ ਦਿਲ 'ਚ ਕੋਈ ਐਸੀ ਗੱਲ ਨਹੀਂ, ਅਸੀਂ ਸਿਰਫ ਦੇਖੋ ਰਿਜ਼ਕ ਜਿਹੜਾ ਨਾ, ਅਗਰ ਉਹਦਾ ਰਿਜ਼ਕ ਜਾਂ ਉਹਦੇ ਪੈਸਿਆਂ ਦਾ ਸਾਡੇ ਮੁਕੱਦਰਾਂ 'ਚ ਰਿਜ਼ਕ ਆ, ਤੇ ਕਿੱਦਾਂ ਤੁਸੀਂ ਉਹਨੂੰ ਖੋਲੋਗੇ? ਸਹੀ ਗੱਲ ਹੈ। ਹੋ ਹੀ ਨਹੀਂ ਸਕਦਾ ਜਦੋਂ ਉਹਨੂੰ ਇਹ ਸਾਦਤ ਹਾਸਲ ਹੋਣੀ ਹੋਣੀ। ਔਰ ਐਡਾ ਵੀ ਉਹ ਘਟੀਆ ਬੰਦਾ ਨਹੀਂ ਹੁੰਦਾ ਕਿ ਮਤਲਬ ਏਡੀ ਦੂਰੋਂ ਆ ਕੇ ਤੇ ਰੋਟੀ ਨਾ ਖਵਾ ਕੇ ਜਾਵੇ। ਉਹ ਫਸ ਗਿਆ, ਜਦੋਂ ਵੇਟਰਾਂ ਨੇ ਆਲੇ ਦੁਆਲੇ ਘੇਰ ਲੈਣਾ, ਉਹਨੂੰ ਦੇਣੇ ਪੈਣੇ। ਤੁਹਾਡੀ ਸਵਾਏ ਉਹਦੀ ਜੇਬ ਤੋਂ ਨਜ਼ਰ ਨਹੀਂ ਕਿਤੇ, ਮਤਲਬ ਅੱਲਾ ਮਾਫੀ ਦੇ ਕਰ। ਨਹੀਂ ਅਸੀਂ ਉਹਦੇ ਨਾਲ ਭਾਜਣ, ਸਾਡਾ ਬੇਲੀ ਐਡੀ ਦੂਰੋਂ ਆਇਆ, ਸਾਡਾ ਭਰਾ ਵਾ, ਖਿਦਮਤ ਕਰਾਉਣਾ ਸਾਡਾ ਫਰਜ਼ ਬਣਦਾ। ਬਿਲਕੁਲ ਨਹੀਂ ਉਸਤਾਦ ਜੀ ਆਪਾਂ ਇਦਾਂ ਹੀ ਕਰਿਆ ਕਰੀ, ਹਰ ਫੈਨ ਮਹੀਨੇ ਦੇ ਫੈਨ ਮੁੱਕ ਲਓ, ਕੈਨੇਡਾ USA UK ਡੇਟਾ ਮੇਲਾ ਲਈਓ ਵੀ ਤੁਸੀਂ ਆਈ ਜਾਓ, ਆਪਾਂ ਹੀ ਆਈਟਮਾਂ ਕਰਿਆ ਕਰਾਂਗੇ ਫੈਨਾਂ ਦੇ। ਯਾਰ ਅਸੀਂ ਇੱਕ ਬੈਂਕ ਅਕਾਊਂਟ ਖੋਲੀਏ, ਬੈਂਕ ਅਕਾਊਂਟ ਬਰਾਏ ਮਤਲਬ ਨਾ ਲੰਗਰ ਪਾਣੀ ਟੈਪ, ਅਗਰ ਕਿਸੇ ਨੇ ਨਹੀਂ ਵੀ ਹੋਣਾ ਸਾਨੂੰ ਉੱਥੋਂ ਬੈਠੇ ਮੱਛੀ ਦੇ ਪੈਸੇ ਭੇਜ ਦੇਵੇ, ਅਸੀਂ ਉਹਨੂੰ ਸਵਾਬੇ ਦਰੈਣ ਉੱਥੇ ਉਹਦਾ ਪਹੁੰਚਿਆ ਕਰੇ। ਸਹੀ ਗੱਲ ਹੈ। ਉਹਦਾ ਟਾਈਟਲ ਲਿਖੋ ਜ਼ੇਰੇ ਤਮੀਰ ਸਜਾਜਨੀ ਆਫੀਸ਼ੀਅਲ। ਨਹੀਂ ਇਹ ਗੱਲ ਸਹੀ ਹੈ ਉਸਤਾਦ ਜੀ। ਫਰਹਾਨ ਭਾਈ, ਹੁਣ ਫਰਹਾਨ ਭਾਈ ਤੋਂ ਅਸੀਂ ਕਿਸੇ ਚੀਜ਼ ਦੀ ਲਾਲਚ ਨਹੀਂ ਰੱਖਦੇ। ਨਾ ਅੱਲਾ ਮਾਫੀ ਦੇਵੇ ਯਾਰ, ਮੈਂ 1 ਰੁਪਈਏ ਦਾ ਰਵਾਜ਼ਾਰ ਨਹੀਂ ਆ, ਹਾਂ ਮੱਛੀ ਆ ਬਸ, ਕੈਸ਼ ਵਾਲਾ ਕੋਈ ਚੱਕਰ ਨਹੀਂਗਾ। ਹਾਂ ਬਸ ਸਹੀ ਹੈ, ਸ਼ੁਕਰ ਹੈ। ਨੀਅਤ ਉਸਤਾਦ ਜੀ ਸਾਡੀ ਸਾਫ਼ ਆ। ਯਾਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਰਿਜ਼ਕ ਉਹ ਜਿਹੜਾ ਤੁਹਾਡੇ ਮੁਕੱਦਰਾਂ 'ਚ ਲਿਖਿਆ ਉਹ ਤੁਹਾਨੂੰ ਮਿਲਣਾ, ਦੂਜੇ ਪਾਸੇ ਤੁਸੀਂ ਇਹ ਕੋ ਕਹਿੰਦੇ ਉਹਦਾ ਖਾ ਗਿਆ। ਜੇ ਰਿਜ਼ਕ ਇੱਕ ਮਿਸਾਲ ਆ, ਸਾਡਾ ਫਰਹਾਨ ਨੇ ਖਵਾਉਣਾ ਸਾਨੂੰ, ਅਸੀਂ ਉਹਦਾ ਕਿੱਦਾਂ ਖਾ ਸਕਦੇ? ਨਾ ਉਹ ਜਾ ਹੀ ਨਹੀਂ ਮੈਨੂੰ ਸਕਦਾ। ਲੌਜੀਕ ਨਹੀਂ ਸਮਝ ਆਉਂਦੀ ਦਾਨੇ ਸਾਹਿਬ। ਕੀ ਬਾਤ ਹੈ ਉਸਤਾਦ ਜੀ, ਵੱਡੀ ਗੱਲ ਆ ਕਿ ਉਹ ਤੇ ਸਾਡਾ ਹੀ ਰਿਜ਼ਕ ਆ। ਜੇ ਰਿਜ਼ਕ ਮੇਰੇ ਮੁਕੱਦਰਾਂ 'ਚ, ਉਹਦੀ ਮੱਛੀ ਮੇਰੇ ਮੁਕੱਦਰਾਂ 'ਚ, ਹਾਂਜੀ, ਤੇ ਅਸੀਂ ਗੇੜਾ ਦੇ ਕੇ ਖਾ ਲਈਏ, ਉਹ ਆਪ ਖਵਾ ਦੇਵੇ, ਉਹ ਜਿੱਦਾਂ ਸਾਡੇ ਮੁਕੱਦਰਾਂ 'ਚ ਅਸੀਂ ਖਾ ਲਈਏ। ਉਹ ਨਾਮ ਹੀ ਹੁੰਦੀ ਤੇ ਉਸਤਾਦ ਜੀ ਰਗਾਂ ਚੋਂ ਕੱਢ ਲੈਣੀ ਸੀ, ਅੱਲਾ ਮਾਫੀ ਦੇ। ਨਹੀਂ ਨਾਲੇ ਸਿੱਧੀ ਗੱਲ ਕਰਕੇ ਉਹਦੇ ਨਾਲ ਆਪਣੀ ਮੱਛੀ ਹਰਾਮ ਨਾ ਕਰੇ, ਉਹਨੂੰ ਗੇੜਾ ਲਾਜ਼ਮੀ ਦੇ ਲਿਓ, ਹਲਾਲ ਕਰਕੇ ਖਾਇਓ। ਹਾਂ ਨਹੀਂ ਉਹਨੂੰ ਕਹਿਣਾ ਕਿ ਫਰਹਾਨ ਭਾਈ ਤੁਹਾਨੂੰ ਮੱਛੀ ਖਵਾ ਕੇ ਲਿਆਉਣੇ, ਬਹੁਤ ਆਲਾ ਮੱਛੀ। ਏਡਾ ਤੇ ਨਹੀਂ ਨਾ ਉਹ, ਹੁਣ ਦਿਮਾਗ ਉਹਦਾ ਏਡਾ ਤੇ ਹੌਲਾ ਖਾਨਦਾਨ ਦਾ ਨਹੀਂ ਨਾ ਕਿ ਉੱਥੇ ਇੱਕ ਵਾਰੀ ਵੀ ਨਾ ਕਵੇ ਕਿ ਭਾਈ ਰਹਿਣ ਦਿਓ ਮੈਂ ਪੈ ਦੇਣਾ। ਠੀਕ ਇੰਜ ਦਾ ਨਹੀਂ ਨਾ ਹੋ ਸਕਦਾ। ਐਡੀ ਚੰਗੇ ਕੱਪੜੇ ਜੈਕਟਾਂ ਪਾਈਆਂ ਹੁੰਦੀਆਂ ਉਹਨੇ, ਤੇ ਜੇ ਉਹਨੇ ਇੱਕ ਵਾਰੀ ਵੀ ਨਾ ਕਿਹਾ ਤੇ ਵੇਖ ਉੱਥੋਂ ਹੀ ਉਹਨੂੰ ਮੇਰੇ ਦਿਲੋਂ ਕੈਸਾ ਲੱਗਦਾ। ਦੇਖੀ ਤੂੰ ਉੱਥੇ ਉਹ ਮੱਛੀ ਵਾਲੇ ਵੇਖਣਗੇ ਫਿਰ ਵੀ ਕੀ ਹੋ ਰਿਹਾ। ਸਹੀ ਨਾਲੇ ਅੱਗੇ ਤੋਂ ਫੈਨਾਂ ਨੂੰ ਕੰਨ ਹੋ ਜਾਣਗੇ। ਅੱਗੇ ਤੋਂ ਮੈਂ ਕਹਿੰਦਾ ਪਿੱਛੇ ਤੋਂ ਅੱਗੇ ਤੋਂ ਫੈਨ ਜੇਬ 'ਚ 30-40 ਹਜ਼ਾਰ ਪਾ ਕੇ ਤੇ ਆ ਜਾਵੇ। ਰੱਬ ਲੈਂਦੇ ਉਹਨੂੰ ਦਿੰਦਾ ਜੀ ਭਾਜੀ। ਮੈਂ ਤੇ ਫਿਰ ਫਰਹਾਨ ਵੀ ਨਹੀਂ ਕਰਨਾ, ਉਹ ਫਾਨੀ ਨਹੀਂ ਤੁਸੀਂ ਤੇ ਮਿਲਣਾ ਹੀ ਨਹੀਂ, ਤੇ ਬੂਹਾ ਹੀ ਇਮਲੀ ਨੇ ਖੋਲਣਾ ਵਾ। ਆਹੋ ਨਹੀਂ ਠੀਕ ਆ, ਕੰਮ ਠੀਕ ਆ, ਚੱਲਦੇ ਆ। ਚਲੋ ਠੀਕ ਆ, ਚਲੋ ਉਸਤਾਦ ਜੀ ਵਾਕਈ ਨਾ ਨਾਲੇ ਨਾਦਰੀਨ ਸ਼ਾਮ ਹੋ ਰਹੀ, ਠੰਡ, ਲਾਈਟ ਵੀ ਘਟ ਗਈ, ਸਾਡੇ ਮੂੰਹ ਵੀ ਥੋੜੇ ਡਾਰਕ ਹੋ ਗਏ। ਮੇਰਾ ਉਸਤਾਦ ਜੀ ਪਹਿਲੇ ਇੰਨਾ ਰੰਗ ਚਿੱਟਾ ਸੀ, ਮੇਰੀਆਂ ਧੁੱਪੇ ਅੱਖਾਂ ਨਹੀਂ ਸੀ ਖੁੱਲਦੀਆਂ ਹੁੰਦੀਆਂ।
ਜਦੋਂ ਦਾ ਮੈਂ ਸਜਾਦ ਜਾਨੀ ਅਫੀਸ਼ੀਅਲ ਜੁਆਇਨ ਕੀਤਾ ਮੇਰੀ ਸਕਿਨ ਸੜ ਗਈ। ਨਹੀਂ ਇੱਥੇ ਆ ਕੇ ਤੇਰੀ ਕੀ ਗਿਆ ਤੂੰ? ਪੂਲ ਚ ਕਹਿੰਦਾ ਨਾ ਸਕਿਨ ਸੜ ਗਈ। ਹਾਂਜੀ ਨਸੀਬ ਕਿਹਾ ਸੀ ਤੈਨੂੰ ਸਕਿਨ ਸੁਣੀ। ਤਾਜੀ ਇਹ ਇੰਨਾ ਪੂਲ ਚ ਨਹਾਤਾ, ਇੰਨਾ ਨਹਾਤਾ, ਇਹਦੇ ਥੱਲੋਂ ਪੁਰਜ਼ੇ ਨਿਕਲ ਗਏ ਭਾਈ, ਨੱਟ ਸਾਰੇ ਨੱਟ ਨਿਕਲ ਲੈ ਯਾਰ ਮੈਂ ਆਪਣੇ ਆਪ ਨੂੰ ਸਮਾਰਟ ਰੱਖਿਆ ਲੇਕਿਨ ਮੈਂ ਮਜ਼ਬੂਤ ਹਾਂ ਸਾਜੀ। ਖੁਰਾਕ ਦੇ ਸਿਰ ਤੇ ਨਾ ਮੇਰਾ ਪੇਟ ਵਧਿਆ ਨਾ ਮੇਰੀ ਤਨਖਾਹ ਵਧੀ। ਸਾਜੀ ਵੈਸੇ ਬੇਸਿਕਲੀ ਡਰਾਈ ਫਰੂਟ ਦਾ ਇਸਤੇਮਾਲ ਕਰੋ। ਮੈਂ ਵੀ ਹੁਣ ਰਾਤ ਨੂੰ ਸੌਣ ਯਾਰ ਡਰਾਈ ਫਰੂਟ ਕਿੰਨਾ ਕੁ ਕਰਾਂ? 3 ਪਾਪ ਪਿਸਤਾ ਖਾ ਗਿਆ ਮੈਂ ਬੇਟਾ ਹੋਰ ਕਿੰਨਾ ਖਾ ਲਵਾਂ? ਪਿਸਤਾ ਤੁਸੀਂ ਖਾਦਾ ਕਿਦੋਂ? 3 ਪਿਸਤਾ, ਕਾਜੂ, ਬਦਾਮ ਦੀ ਗਿਰੀ, ਅਖਰੋਟ ਦੀ ਗਿਰੀ, ਨਜ਼ਰਾਂ ਤੋਂ ਗਿਰੀ। ਪਿਸਤਾ ਨਹੀਂ ਤੁਸੀਂ ਕਹਿੰਦਾ, ਤੁਸੀਂ ਸਾਡਾ ਪਿਸਤਾ ਲਾਇਆ ਵਾ ਚੰਗਾ ਭਲਾ। ਨਹੀਂ ਇਹਦੇ ਨਾਲ ਸਾਜੀ ਅੰਡੇ, ਹਲਵਾ। ਮੇਰਾ ਪ੍ਰੋਬਲਮ ਖੁਰਾਕ ਦਾ ਨਹੀਂ ਹੈ, ਮੇਰਾ ਖੁਰਾਕ ਐਕਸਟਰਾ ਖਾਣ ਦਾ ਵਾ। ਐਕਸਟਰਾ ਮੈਂ ਜ਼ਿਆਦਾ ਖਾ ਜਾਂਦਾ। ਮਤਲਬ ਲਾਈਕ ਤੂੰ ਮੈਨੂੰ ਡਰਾਈ ਫਰੂਟ ਦਿੱਤਾ, ਅੱਧਾ ਕਿਲੋ ਡਰਾਈ ਫਰੂਟ ਲੈਂਦਾ ਮਿਕਸ, ਕਾਜੂ, ਪਿਸਤਾ, ਅਖਰੋਟ ਦੀ ਗਿਰੀ, ਬਦਾਮ ਦੀ ਗਿਰੀ, ਅੱਧਾ ਕਿਲੋ ਮੈਂ ਅੱਧਾ ਕਿਲੋ ਹੀ ਖਾ ਜਾਣੀ ਹੈ। ਨਾਲੇ ਸਾਜੀ ਹਨ ਕੰਬੀਨੇਸ਼ਨ ਤੇ ਚੀਜ਼ਾਂ। ਇਹ ਮੇਰਾ ਪ੍ਰੋਬਲਮ ਹੈ। ਮੂੰਗਫਲੀ ਤੂੰ ਮੈਨੂੰ 200 ਦੀ ਲਿਆ ਦੇ, ਮੈਂ 200 ਦੀ ਖਾ ਜਾਣੀ। ਨਹੀਂ ਥੋੜਾ ਖਾਈਦਾ ਇਹ ਮੇਰਾ ਪ੍ਰੋਬਲਮ ਹੈ। ਮੇਰਾ ਖੁਰਾਕ ਮੇਰੀ ਠੀਕ ਆ, ਲੇਕਿਨ ਐਕਸਟਰਾ ਹੀ ਠੀਕ ਹੋ ਜਾਂਦੀ। ਸੂਪ ਆ ਮੈਂ 3 ਪਿਆਲੇ ਪੀ ਜਾਣੇ। ਇਹ ਜ਼ਿਆਦਤੀ ਜਿਹੜੀ ਨਾ ਇਹ ਕੰਮ ਖਰਾਬ ਕਰਦੀ। ਤਾਜੀ ਕੋਈ ਉਹ ਹੋਟਲ ਵਾਲਾ ਆ ਕੇ ਕਹਿੰਦਾ ਭਾਈ ਪਿੱਛੇ ਥੋੜਾ ਜਿਹਾ ਰਹਿ ਗਿਆ, ਮਿਹਰਬਾਨੀ ਕੋਈ ਕੰਮ ਨਹੀਂ ਕਰਨਾ। ਇਹ ਸੂਪ ਮੁਕਦਾ ਹੋਟਲ ਦੇ ਲਾਗੋ ਲੰਘਦੇ ਉਹ ਕਹਿਣ ਲੱਗ ਪਾਉਂਦੇ ਹੋਰ ਆਟਾ ਗੁੰਨੋ ਵੀ, ਉਹ ਆ ਗਿਆ ਜੀ। ਤਾਜੀ ਨਾਲੇ ਕੋਈ ਤਰਤੀਬ ਵੀ ਹੁੰਦੀ ਆ ਖਾਣਿਆਂ ਦੀ। ਤੁਸੀਂ ਦਹੀਂ ਭੱਲਿਆਂ ਦੇ ਉੱਤੇ ਹੀ ਗਜਰੇਲਾ ਪਾ ਲੈਣੇ ਹੈ, ਉਸ ਤੋਂ ਬਾਅਦ ਸੰਘਾਰੇ ਖਾ ਲੈਣੇ, ਉਹ ਅਜੀਬ ਜਿਹਾ ਹੀ ਕੰਮ। ਫਿਰ ਆਹੋ ਕੋਈ ਇਲਾਜ ਦੱਸ ਯਾਰ। ਹਾਂ ਮਸ਼ਹੂਰ ਹੋ ਗਈ। ਦੱਸ ਦਿੰਦੇ ਇਲਾਜ। ਤਾਜੀ ਤੁਸੀਂ ਯਕਦਮ ਪੁੱਛਿਆ ਨਾ। ਹਾਂਜੀ ਹੁਣ ਤੁਸੀਂ ਇਲਾਜ ਤਾਂ ਜੀ। ਤਾਜੀ ਤੁਸੀਂ ਨਾ ਧਨੀਏ ਨਾਲ ਗੱਦਾ ਝਾੜ ਕੇ ਫੇਰ ਪਿਆ ਕਰੋ। ਆਹੋ ਉਹਦਾ ਨਾ ਪਿਆ ਕਰੋ ਤਾਜੀ। ਆਹੋ ਉਹ ਨਾ ਨਹੀਂ ਉਹ ਧਨੀਏ ਨਾਲ ਗੱਦਾ ਧਨੀਏ ਨਾਲ ਨਾ ਪਹਿਲੇ ਬਿਸਤਰ ਗੱਦਾ ਝਾੜਨਾ। ਹਾਂਜੀ ਗੱਦਾ ਝਾੜਨਾ, ਫਿਰ ਉੱਤੇ ਪੈਣਾ। ਹਾਂਜੀ ਆਹ ਠੰਡਾ ਤਸੀਰ ਠੰਡੀ ਹੁੰਦੀ। ਹਾਂਜੀ ਤੇ ਤਾਜੀ ਉਹ ਜਿਹੜਾ ਸੌਂਫ ਨਹੀਂ ਹੁੰਦੀ, ਉਸ ਰਾਤ ਨੂੰ ਸੌਣ ਲੱਗਿਆ 35 ਗਿਣ ਕੇ ਨਾ ਉਹ ਆਪਣੀ ਮੰਜੀ ਦੇ ਥੱਲੇ ਸੁੱਟ ਲਿਆ ਕਰੋ। ਹਾਂਜੀ ਤਾਜੀ। ਹਾਂਜੀ ਸਕੂਲ ਦੀ ਨੀਂਦ ਆਏਗੀ ਤਾਜੀ। ਯਾਰ ਕੋਈ ਹੋਰ ਦੱਸ ਯਾਰ ਬਸ। ਤਾਜੀ ਇਹ ਫਿਰ ਪਤਾ ਤੁਸੀਂ ਕੀ ਕਰੋ, ਇਹ ਨਾ ਇੱਕ ਪੂੜੀ ਲੈਣੀ ਆ। ਪੂੜੀ ਜਿਹੜੀ ਆ? ਹਾਂਜੀ ਹਲਵਾ ਪੂੜੀ। ਹਾਂਜੀ ਅੱਛਾ। ਤੇ ਉਹਦੇ ਵਿੱਚ ਨਾ ਇੱਕ ਬਰਾਊਨ ਪਾਲਿਸ਼ ਲਵੇਟ ਲੈਣੀ ਹੈ। ਆਹੋ ਤੇ ਯਾਰ ਹੋਰ ਜੁੱਤੀਆਂ ਦੀ? ਹਾਂਜੀ ਜੁੱਤੀਆਂ। ਅੱਛਾ ਉਸ ਤਾਜੀ ਰਾਤ ਨੂੰ ਸੌਣ ਲੱਗੇ ਸਰਾਣੇ ਦੇ ਥੱਲੇ ਰੱਖ ਦੇਣੀ। ਠੀਕ। ਤੇ ਜੇ ਤਾਜੀ ਤੁਸੀਂ ਸਵੇਰੇ ਉੱਠ ਕੇ ਕੱਲੀ ਪਾਲਿਸ਼ ਹੋਵੇ, ਉਹ ਪੂਰੀ ਭੂਰੀ ਹੋਵੇ, ਜੇ ਭੂਰੀ ਹੋਵੇ ਤਾਂ ਤੁਸੀਂ ਠੀਕ ਹੋ ਜਾਓਗੇ, ਜੇ ਨਾ ਭੂਰੀ ਹੋਵੇ ਨਾਲ ਉਹਦੇ ਲੱਗੀ ਹੋਵੇ ਡੱਬੀ ਦੇ, ਫਿਰ ਅਗਲੇ ਦਿਨ ਫੇਰ ਕਰ। ਹਾਂਜੀ ਫਿਰ ਉਹ ਤੁਹਾਨੂੰ ਬਲੈਕ ਪਾਲਿਸ਼ ਤੇ ਆਉਣਾ ਪੈਣਾ। ਐਂਡ ਨਾ ਹਾਂ ਉਹ ਯਾਰ ਉਹ ਦੱਸ ਜਿਹੜਾ ਤੂੰ ਕਿਹਾ ਸੀ ਕੈਮੀਕਲ ਡੋਰ ਦੀਆਂ ਗਿੱਚਾਂ ਜਿਹੜੀਆਂ ਉਹ ਪਾਣੀ 'ਚ ਗਰਮ ਕਰਕੇ ਪੀਣੀਆਂ, ਉਹ ਬਾਜੀ ਤਾਜੀ। ਜਾਂ ਫਿਰ ਤੁਸੀਂ ਪਤਾ ਕੀ ਕਰਨਾ ਆ, ਤੁਸੀਂ ਨਾ ਧਾਗਾ ਬੰਨਣਾ ਵਾ, 2 ਖੀਰੇ ਲੈ ਕੇ ਨਾ ਉਹਨਾਂ ਨੂੰ ਧਾਗਾ ਬੰਨ ਕੇ ਏਦਾਂ ਟੱਪਣਾ ਵਾ ਉਹ ਖੀਰੇ ਦੇ ਨਾਲ। ਯਾਰ ਉਹ ਵਾਕਈ ਉਹ ਜਿਹੜਾ ਰੱਸਾ। ਹਾਂਜੀ ਅੱਛਾ ਉਹ ਖੀਰਿਆਂ ਦੇ ਅੱਗੇ ਰੱਸੀਆਂ ਬੰਨ ਕੇ ਖੀਰੇ ਫੜ ਕੇ ਟੱਪਣਾ। ਰੱਸੀਆਂ। ਠੰਡੇ ਖੀਰੇ ਠੰਡੇ ਹੁੰਦੇ ਆ। ਹਾਂਜੀ ਸਮਝ ਤੇ ਸਹੀ ਕੀ ਤਾਜੀ ਕਹਿ ਇੱਕ ਤੁਹਾਡੇ ਗਲ 'ਚ ਤਾਰ ਵੀ ਹੋਣੀ ਚਾਹੀਦੀ, ਤਾਂ ਉਹ ਵਾਇਰ ਲਾਗ ਵਾਂਗੂ। ਹਾਂ ਯਾਰ ਤੂੰ ਉਹ ਦੱਸਿਆ ਸੀ ਕੱਲ ਮੈਨੂੰ ਨੁਸਖਾ ਨਹੀਂ ਸੀ ਦੱਸਿਆ, ਤੂੰ ਕਿਹਾ ਸੀ ਪਾਨ ਵਾਲੀ ਦੁਕਾਨ ਤੋਂ ਜਿਹੜੀ ਸਪਾਰੀ ਲੈ ਕੇ ਤੇ ਪੂਰੇ ਪਿੰਡੇ ਤੇ ਮਲ ਲੈਣੀ, ਤੇ ਬਾਅਦ ਵਿੱਚ ਜਾ ਕੇ ਫੁੱਫੜ ਨੂੰ ਜੱਫੀ ਪਾਉਣੀ ਤੇ ਨਾਲੇ ਕਹਿਣਾ ਈਦ ਮੁਬਾਰਕ। ਉਹ ਜਿਹੜੀ ਗੱਲ ਕਰ ਯਾਰ ਤਾਜੀ ਇੰਨੇ ਆਸਾਨ ਹੱਲ ਆ, ਤੁਸੀਂ ਕਰਦੇ ਨਹੀਂ। ਹਾਂਜੀ ਆਖਰੀ ਦੱਸ ਕੋਈ। ਆਖਰੀ ਤਾਜੀ ਤੁਸੀਂ ਨਾ ਤਵਾਰ ਵਾਲੇ ਦਿਨ ਰੈੱਡ ਜਰਾਬ ਹੱਥ ਤੇ ਪਾ ਕੇ ਵਿੰਡੋ ਚੋਂ 20 ਦਫਾ ਬਾਹਰ ਏਦਾਂ ਕਰਨਾ। ਹਾਂਜੀ ਤੇ ਹੋਰ ਕੀ ਆ? ਇੱਕ ਨਾਲ ਰਸ ਇਸਤਰੀ ਕਰ ਲੈਣਾ। ਠਹਿਰ ਜਾ, ਪਹਿਲੇ ਮੈਨੂੰ ਸਮਝਣ ਦੇ ਜ਼ਰਾ। ਹਾਂਜੀ ਰੈੱਡ ਜਰਾਬ ਹੱਥ ਤੇ ਪਾ ਕੇ ਹਾਂਜੀ ਵਿੰਡੋ ਚੋਂ ਬਾਹਰ ਕੱਢ ਕੇ 20 ਦਫਾ 20 ਦਫਾ ਏਦਾਂ ਤਾਜੀ ਸ਼ਰਤ ਇਹ ਆ ਥੱਲੋਂ ਕੋਈ ਆਵੇ ਨਾ, ਜੇ ਕੋਈ ਆ ਗਿਆ ਫਿਰ ਅਗਲਾ ਕੋਈ ਸ਼ੁਰੂ ਤੋਂ। ਯਾਰ ਤੇ ਉਹ ਵੀ ਦੱਸ ਦੇ ਜਿਹੜਾ ਤੂੰ ਕਿਹਾ ਸੀ ਫਰਾਕ ਪਾ ਕੇ ਬੈਂਕ 'ਚ ਜਾ ਕੇ ਟੂਪਾਂ ਨਾਲ ਗਾਣਾ ਕਰਨਾ, ਉਹ ਨਹੀਂ ਦੱਸਣ ਡਿਆ ਤੂੰ। ਤਾਜੀ ਇਹ ਭਲਾ ਕਿਹਨੂੰ ਕਹਿੰਦਾ ਮੱਛੀ? ਕਿਹਨੂੰ? ਇਹ ਉਹ ਖੁੱਸੇ 'ਚ ਚਿਕਨ ਰੱਖ ਕੇ ਕਹਿੰਦੇ ਸਾਡੀ ਮੱਛੀ ਹੈ। ਖੁੱਸੇ ਦੀ ਅੱਛਾ ਮੱਛੀ ਟੈਪ। ਆਹੋ ਉਹ ਤਾਂਬਾ ਮੂੰਹ ਜਾਵੇ ਕਹਿੰਦੇ ਓਏ ਹੱਡੀਆਂ। ਨਹੀਂ ਕੰਡਾ ਉਹ ਜਿਹੜੀ ਕਢਾਈ ਕੀਤੀ ਓਏ ਹੁੰਦੀ ਹੱਡੀਆਂ ਨਹੀਂ ਕੰਡੇ। ਹਾਂਜੀ ਕੰਡੇ ਤਾਜੀ। ਅਸੀਂ ਵੀ ਚਿਕਨ ਚੁਕਨ ਖਾਂਦੇ, ਅਸੀਂ ਹਿਰਨਾਂ ਦਾ ਗੋਸ਼ਤ ਖਾਂਦੇ, ਤਲੌਰ ਖਾਂਦੇ। ਚਲੋ ਸ਼ੁਕਰ ਆ ਤੁਸੀਂ ਖਾਣੇ ਤੇ ਆ ਨਾ, ਸ਼ਿਸ਼ਰੇ ਵੀ ਖਾ ਜਾਂਦੇ ਤੁਸੀਂ। ਸ਼ਿਸ਼ਰੇ ਦਾ ਮੂੰਹ ਸਾਫ ਤਾਜੀ ਨੂੰ ਇੱਕ ਜਿੰਨ ਚਿੰਬੜਨ ਆਇਆ ਰਾਤ ਨੂੰ,
ਉਹ ਭਾਈ ਦਰਖਤਾਂ 'ਚ ਵੱਜਦਾ ਫਿਰੇ, ਉਹਨੂੰ ਲੱਭਣ ਹੀ ਨਹੀਂ ਪਿਆ। ਉਹ ਜੀ ਅੰਨਾ ਹੋ ਗਿਆ ਭਾਈ। ਯਾਰ ਇਹ 'ਚ ਮੇਰੀ ਕੀ ਗਲਤੀ ਹੈ? ਜੀ ਗਲਤੀ ਨਹੀਂ ਹੈਗੀ। ਜੇ ਨਾ ਆ ਕੇ ਨਾ ਮੋਬਾਈਲ ਦੀ ਲਾਈਟ ਬਾਲ ਕੇ ਸਾਰਿਆਂ ਨੂੰ ਪੁੱਛ ਭਾਜੀ ਤੁਸੀਂ ਦਾਨਿਸ਼ ਹੋ? ਇਹਨੂੰ ਇੱਕ ਜਿੰਨ ਚਿੰਬੜਨ ਆਇਆ, ਉਹ ਆਪਣੇ ਸਰਦਾਰ ਨੂੰ ਜਾ ਕਵੇ ਜੇ ਨਹੀਂ ਕੋਈ ਬੰਦਾ ਹੈ ਤਾਂ ਮੈਨੂੰ ਛੁੱਟੀ ਆ ਦੇ, ਇਦਾਂ ਦੇ ਬੰਦੇ ਨੂੰ ਨਹੀਂ ਮੈਂ ਚਿੰਬੜਦਾ। ਆ ਜਾਗਾ ਹਫ਼ਤੇ ਤੱਕ ਮੈਂ ਲੱਗਦਾ ਆ ਜਾਊਗਾ ਹਫ਼ਤੇ ਤੱਕ, ਤੂੰ ਮੈਨੂੰ ਜਾਣਦਾ। ਆਲਮ ਨੇ ਉਸ ਜਿੰਨ ਨੂੰ ਕਿਹਾ ਕਿ ਦਾਨਿਸ਼ ਨੂੰ ਚੰਬੜ ਜਾ, ਤੇ ਇੱਕਦਮ ਕਹਿੰਦਾ ਉਹ ਸਰ ਅਸਲ ਚ ਨਾ ਮੇਰੀ ਪੁੱਪੀ ਬਿਮਾਰ ਸੀ, ਫੌਤ ਹੋ ਗਈ। ਜਿੰਨ ਬਹਾਨੇ ਪਾਉਂਦੇ। ਮੁੰਡਾ ਕੋਈ ਨਹੀਂ ਹੈਗਾ ਤੇ ਮੈਂ ਹੀ ਸਾਰਾ ਕੁਝ ਕਰਨਾ ਉਹਦਾ ਜਾ ਕੇ। ਉਹ ਜਿੰਨ ਕਹਿੰਦੇ ਆ ਮੈਂ ਤੇ ਮਕਾਨ ਢਾਇਆ ਵਾ, ਮੈਂ ਉੱਥੇ ਮਕਾਨ ਸ਼ੁਰੂ ਮੈਂ ਤਾਂ ਮਕਾਨ ਸ਼ੁਰੂ ਕੀਤਾ। ਇਹ ਕਹਿੰਦਾ ਮੈਂ ਤਾਂ ਮਕਾਨ ਸ਼ੁਰੂ ਕੀਤਾ, ਮੈਂ ਤਾਂ ਨਹੀਂ ਜਾ ਸਕਦਾ। ਚਲੋ ਯਾਰ, ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਕੋਈ ਇਦਾਂ ਦਾ ਸੈਟਅਪ ਕਰਦੇ ਆ ਯਾਰ, ਕੋਈ ਕਰਦੇ ਆ ਕੁਝ ਹਿਸਾਬ ਕਿਤਾਬ ਬਣਾਉਣਾ, ਮੈਂ ਕੋਈ ਨਵਾਂ। ਫਿਲਹਾਲ ਤੁਸੀਂ ਸਿਹਤ ਠੀਕ ਹੋ ਜਾ, ਮੈਂ ਦੁਆ ਕਰਨਾ ਯਾਰ ਤੁਹਾਡੀ ਮੇਰੀ। ਹਾਂ ਜਰਮਨ ਮੇਰੀ ਤਬੀਅਤ ਬਹੁਤ ਮੇਰੇ ਲਈ ਵੀ ਉਸਤਾਦ ਜੀ ਦੁਆ ਕਰਾ ਦਿਓ। ਅੱਲਾ ਖੈਰ ਕਰੇ, ਅੱਲਾ ਖੈਰ। ਮੇਰੀ ਵੀ set ਤਬੀਅਤ ਕਰੋ ਨਹੀਂ ਪਹਿਲੇ। ਸਹੀ ਤੇ ਮੇਰੇ ਲਈ ਵੀ ਦੁਆ ਕਰਾ ਦਿਓ ਉਸਤਾਦ। ਉਸਤਾਦ ਜੀ ਲਈ ਰਹਿਣ ਦਿਓ, ਇਹਦੇ ਲਈ ਕਰ ਦਿਓ। ਸਾਡੇ ਨਹੀਂ ਰਹਿਣ ਦਿਓ। ਹਾਂ ਤਾਈ ਤੁਸੀਂ ਬਿਮਾਰ ਹੁੰਨੇ, ਮੈਨੂੰ ਇਦਾਂ ਲੱਗਦਾ ਮੇਰਾ ਵਿਆਹ ਵਿੱਚ ਹੀ ਰਹਿ ਜਾਣਾ। ਓਏ ਅੱਲਾ ਤੋਂ ਰਹਿ ਮੰਗਿਆ ਕਰ ਯਾਰ, ਸਿਹਤਾਂ ਤੁਸੀਂ ਦੁਆ ਮੰਗੀ ਦੀ ਹੁੰਦੀ ਹੈ। ਕੋ ਕੀ ਹੈ ਪਾਸਵਰਡ ਆ ਤੇਰੇ ਵਿਆਹ ਦਾ? ਸਾਜੀ ਤੁਸੀਂ ਹਾਰ ਪਾਣਾ ਵਾ ਜਦੋਂ ਉਹਨਾਂ ਨੇ ਆਣਾ। ਮੈਂ ਜਿੱਦਾਂ ਦੇ ਵੀ ਹਾਲਾਤ ਚ ਹੋਇਆ ਮੈਂ ਤੈਨੂੰ ਹਾਰ ਪਾ ਦਾਂਗਾ, ਤੂੰ ਵਿਆਹ ਕਰਾਉਣ ਵਾਲਾ ਬਣ। ਠੀਕ ਹੈ ਤਾਈ। ਹਾਂ, ਭਲਾ ਕਿਹੜਾ ਹਾਰ ਹੋਏਗਾ ਕਹਿੰਦੇ? ਜੋ ਹੁੰਦਾ ਹੁਣ ਦੇ ਉਸਤਾਦ। ਓਏ ਆ ਬੱਜੀ ਚੁੱਕੋ ਮੇਰੀ ਅੰਦਰ ਲੈ ਕੇ ਜਾਓ। ਅੱਲਾ ਮਾਫੀ ਦੇ ਉਸਤਾਦ, ਤੁਰ ਕੇ ਚਲੋ ਜਰਾ, ਕੋਈ ਮਸਲਾ ਨਹੀਂ। ਆਓ ਜਰਾ। ਯਾਰ ਫਿਰ ਚਲੀਏ ਫਰਹਾਨ ਭਾਈ ਕੋਲ। ਓਏ ਕਸਮੇ ਨਵਾਂ ਕੰਬਲ। ਭਰਾ ਨੂੰ ਫੋਨ ਕਰ ਤੇ ਖਬਰਦਾਰ ਕਿਸੇ ਨੇ ਉਹਨੂੰ ਕਿਹਾ ਕਿ ਵੀ ਸਾਡੀ ਪਹਿਲੇ ਗੱਲ ਹੋਈ ਸੀ, ਪਲਾਨ ਲੀਕ ਨਾ ਹੋ। ਠੀਕ ਆ? ਉਹਨੂੰ ਫੋਨ ਕਰ, ਉਹਨੂੰ ਕਿ ਉਸਤਾਦ ਨੂੰ ਕਹਿੰਦੇ ਆ ਤੁਹਾਨੂੰ ਅੱਜ ਨਾ ਮੱਛੀ ਖਵਾਉਣੀ ਹੈ, ਯਾਦ ਹੀ ਕਰੋਗੇ ਏਡੀ ਦੂਰੋਂ ਤੁਸੀਂ ਆਏ ਹੋ। ਓਕੇ ਸਰ, ਉੱਥੇ ਛੇੜਦੇ ਆ ਜਾ ਕੇ। ਤਾਜੀ ਤਾਜੀ ਇੱਕ ਫਰਹਾਨ ਨੂੰ ਬਿਲਕੁਲ ਨਹੀਂ ਪਤਾ ਲੱਗੂਗਾ ਸਾਡੀ ਪਹਿਲੇ ਗੱਲ ਹੋਈ ਹੈ, ਰੋਟੀ ਖਵਾ ਕੇ ਇਹ ਕਹੂਗਾ ਆਪਣੀ ਪਹਿਲੇ ਗੱਲ ਹੋਈ ਹੈ। ਨਾ ਖਬਰਦਾਰ, ਜੁੱਤੀ ਦੇ ਮੇਰੀ। ਓਕੇ ਜੀ ਨਾਜ਼ਰੀਨ, ਅੱਲਾਹ ਹਾਫਿਜ਼। ਆ ਪਾ ਲਓ। ਤਾਜੀ ਇੱਕ ਦਰਖਾਸਤ ਸੀ, ਛੁੱਟੀ ਚਾਹੀਦੀ ਮਹੀਨੇ ਉਹ ਫਰਹਾਨ ਸਾਹਿਬ ਨੂੰ ਜੇ ਮੈਂ ਲੈਦਾ ਗੇਮ ਪਈ ਉਹ ਵੀ ਪਾ ਲਈਏ।